नहीं तो आम तौर पर वाकआउट बाईकाट इस तरह के लफज सुनने मिलते हैं। बाजवा साहब मैं बोलना हूं है ना, तुसी फोन बंद कर लो जी, सुन लो, फोन बंद कर लो। मैं सीएम साहब प्लीज ये हाउस दे विच है ते पिछे फोन सुन रहे हैं या कोई और ध्यान, इतों पता लग जाता किन्ने सीरीयस है। मैं अंदर नहीं गया सीगा, मैं अंदर नहीं गया सी, सुखपाल कह रहे ने अंदरों बनाई सी। हाँ बैठ जाओ, मैं सारा कुछ दसूंगा। ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ। ਆਪਣਾ ਹੁਣ ਆਪਾਂ ਸੁਣ ਲਈਏ ਜੀ ਸਪੀਕਰ ਸਾਹਿਬ, ਪਲੀਜ਼ ਸਰ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼ ਇਜ਼ ਇਟ ਡਨ। ਇੱਕ ਮਿੰਟ ਬਾਜਵਾ ਸਾਹਿਬ ਤੁਸੀਂ ਬੈਠੋ, ਤੁਸੀਂ ਉਹ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੜ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब, सब तो पहले तो मैं बधाई दूंगा कि इस वक्त जो वादा किया असी कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल की बधाई देनी चाहना कि तुसी और जेड़े उस दिन जिद्दे ये लॉन्चिंग सी नहीं भी आए वो भी यूज कर रहे हैं, बड़ी गल है, बड़ी वधी गल है। इस्तेमाल कर रहे हैं, करो, इस्तेमाल करो। मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आज़ादी तो बाद दा ऑल टाइम रिकॉर्ड बनाया एशियाई खेडां च। 19 मैडल कल्ले पंजाब ने जिते ने, जो कि बहुत बड़ी गल है। खास तौर पे जेडे मैडल आए ने उन्होंने विच सब तो बाद, क्योंकि साडी खून च बसी हुई हॉकी, प्रगट सिंह जी बैठे ने, और हॉकी टीम दे विच 10 प्लेयर जिहड़े ने वो पंजाब दे है, और जिस मार्जिन नाल जिते ने पाकिस्तान नूं 10-2 ते हराया, फाइनल 5-1 ते जिते है। 68 गोलों चो 43 गोल पंजाबियों दे ने। मैं कला मैच देखा, प्रगट जी तो कैप्टन रहे ने साडे देश दे, उन्होंने भी गोल बड़ा मशहूर सी जो जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, ਔਰ ਸਾਡੇ 골ਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ, ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ साढ़े किसी एमपी बारे कुछ बोलता। पार्टियां, राजनीतिक पार्टियां च मतभेद चलते रहते हैं। ईवन तुहाडी पार्टी च भी 3 कुछ बोलते होंगे, 4 कुछ बोलते होंगे, 2 कुछ बोलते होंगे। तुसीं कहा भी ड्रग का इल्जाम लाता, फिर सर कैप्टन अमरिंदर सिंह ने भी चिट्ठी लिखी सी दिल्ली हाई कमांड में तुहाडे बारे, ਉਹਦਾ ਕੀ करिए फिर? नहीं ਉਹਦਾ ਕੀ ਕਰੀਬ ਨਹੀਂ ਦੱਸੋ ਹੈ ਨਾ ਜੀ। ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। बैठो चल बैठो फिर। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ।
ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਟਕੇ ਰਹੋ। ਬਾਜਵਾ ਜੀ, ਨਹੀਂ, ਬਿਲकुल ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ, ਆਪਾਂ ਨਹੀਂ ਨਹੀਂ, ਬਿਲकुल ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ। ਤੁਸੀਂ ਆਪਾਂ ਤਰੀਕ ਨੂੰ ਆਉਂਗੇ, ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ ਨੂੰ ਆ ਜਾਓ। ਆ ਜੀ, ਬੜੀ ਵਧੀਆ ਗੱਲ। ਚੇਅਰ ਨੋਟਿਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਚੇਅਰ ਨੋਟਿਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ। ਸੀਐਮ ਸਾਹਿਬ, ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ, ਤੁਸੀਂ ਸੀਐਮ ਸਾਹਿਬ, ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ, ਸਰ ਇੱਕ ਮਿੰਟ ਤੁਸੀਂ ਸਰ, ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼ ਦੇ। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ। ਬਾਜਵਾ ਸਾਹਿਬ, ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ। ਠੀਕ ਹੈ, ਬੈਠੋ ਜੀ। ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ, ਸਰ ਬਿਲकुल ਨਹੀਂ। ਮੈਂ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਔਰ ਕੋਈ ਵੀ ਸ਼ਬਦ ਜੋ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਹੈ ਉਹਨੂੰ ਰਿਕਾਰਡ ਨਾ ਕੀਤਾ ਜਾਵੇ। ਬੈਠੋ ਤੁਸੀਂ, ਬੈਠੋ। ਤੁਸੀਂ ਬੈਠੋ। ਮੈਂ ਹੁਣੇ ਚੇਅਰ ਹੁਣੇ ਦਾ ਨੋਟਿਸ ਲਏਗੀ। ਯੈਸ, ਮੈਂ ਸਸਪੈਂਡ। ਨਹੀਂ ਤਾਂ ਆਮ ਤੌਰ ਤੇ ਵਾਕਆਊਟ, ਬਾਈਕਾਟ, ਇਸ ਤਰ੍ਹਾਂ ਦੇ ਲਫ਼ਜ਼ ਸੁਣਨ ਨੂੰ ਮਿਲਦੇ ਆ। ਬਾਜਵਾ ਸਾਹਿਬ, ਮੈਂ ਬੋਲਣਾ ਹੁਣ ਹੈ ਨਾ। ਤੁਸੀਂ ਫੋਨ ਬੰਦ ਕਰ ਲਓ ਜੀ, ਸੁਣ ਲਓ। ਫੋਨ ਬੰਦ ਕਰ ਲਓ। ਮੈਂ ਸੀਐਮ ਸਾਹਿਬ ਪਲੀਜ਼, ਜੇ ਹਾਊਸ ਦੇ ਵਿੱਚ ਹੈ ਤੇ ਵਿੱਚ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ, ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ। ਮੈਂ ਅੰਦਰ ਨਹੀਂ ਗਿਆ ਸੀ। ਸੁਖਪਾਲ ਕਹਿ ਰਹੇ ਨੇ ਅੰਦਰੋਂ ਬਣਾਈ ਸੀ। ਹਾਂ, ਬੈਠ ਜਾਓ, ਮੈਂ ਸਾਰਾ ਕੁਝ ਦੱਸੂਗਾ। ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ। ਆਪਣਾ ਹੁਣ ਆਪਾਂ ਸੁਣ ਲਈਏ ਜੀ। ਸਪੀਕਰ ਸਾਹਿਬ, ਪਲੀਜ਼ ਮੈਸੇਜ ਕਰ ਲਓ। ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼। ਇਜ਼ ਇਟ ਡਨ? ਇੱਕ ਮਿੰਟ, ਬਾਜਵਾ ਸਾਹਿਬ ਤੁਸੀਂ ਬੈਠੋ। ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਕਿ ਇਸ ਵਕਤ ਜੋ ਵਾਅਦਾ ਕੀਤਾ ਸੀ ਅਸੀਂ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ, ਅਗਲੀ ਸਿਟਿੰਗ ਦੇ ਵਿੱਚ ਹਰੇਕ ਸੀਟ ਤੇ ਕੰਪਿਊਟਰ ਹੋਊਗਾ। ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ। ਤੁਸੀਂ ਔਰ ਜਿਹੜੇ ਉਸ ਦਿਨ ਜਿੱਦੇ ਇਹ ਲਾਂਚਿੰਗ ਸੀ ਨਹੀਂ ਵੀ ਆਏ, ਉਹ ਵੀ ਯੂਜ਼ ਕਰ ਰਹੇ ਆ। ਬੜੀ ਗੱਲ ਹੈ, ਬੜੀ ਵਧੀਆ ਗੱਲ ਹੈ।
इस्तेमाल कर रहे हैं, करो, इस्तेमाल करो। मैं सब तो ਵੱਧ ਵਧਾਈ देनी चाहूंगा मैं ਸਾਡੇ पंजाब ਦੇ ਉਹਨਾਂ खिडारियों ਨੂੰ जिन्हों ने आज़ादी तो बाद द ऑल टाइम रिकॉर्ड बनाया एशियाई खेडों च 19 मैडल कल्ले पंजाब ने जिते ने, जो कि बहुत बड़ी गल है। खास तौर पर ਜਿਹੜੇ मैडल आए ने उन्होंने विच सब तो वध, क्योंकि साडी खून च बसी हुई है हॉकी, प्रगट सिंह जी बैठे ने, और हॉकी टीम दे विच 10 प्लेयर जिहड़े ने वो पंजाब दे है, और जिस मार्जिन नाल जिते ने पाकिस्तान नूं 10-2 ते हराया, फाइनल 5-1 ते जिते है। 68 गोलों चो 43 गोल पंजाबियों के ने। मैं कला कला मैच देखा, प्रगट जी तो कैप्टन रहे ने साडे देश दे, उन्हों का भी गोल बड़ा मशहूर सी, जो जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ, ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ एमपी बारे कुछ बोलता। पार्टियां, राजनीतिक पार्टियां च मतभेद चलते रहते हैं। ईवन तुहाडी पार्टी च भी 3 कुछ बोलते होंगे, 4 कुछ बोलते होंगे, 2 कुछ बोलते होंगे। तुसीं कहा भी ड्रग का इल्जाम लाता, फिर सर कैप्टन अमरिंदर सिंह ने भी चिट्ठी लिखी सी दिल्ली हाई कमांड में तुहाडे बारे, ਉਹਦਾ ਕੀ करिए फिर? नहीं ਉਹਦਾ ਕੀ ਕਰੀਬ ਹੈ ਦੱਸੋ ਹੈ ਨਾ ਜੀ। ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। बैठो, चल बैठो फिर। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਟਕੇ ਰਹੋ ਬਾਜਵਾ ਜੀ। ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, बाजवा जी आप नहीं बिल्कुल नहीं। चलो लेट हिम स्पीक। बाजवा साहब बैठो, बाजवा जी बैठो। तुसी सुन लिए, 1 तरीक ਨੂੰ ਆਉਂਗੇ सीएम साहब ਨੂੰ, आ जाओ आ जी। बड़ी वधिया गल, चेयर नो एड्रेस किया जाए। व्हाट यू मीन बाय टू? चेयर नो एड्रेस किया जाए जी। शब्दावली देखो यार, तू कह रहे यार प्रधान जी, तू गल कर। आप शब्दों की मर्यादा बना के रखिए। सारे मानयोग मेंबर से बेनती की जाती है कि मानयोग मुख्यमंत्री साहब बैठेंगे। हाँ जी, मुख्यमंत्री साहब, सीएम साहब, तू कह रहे यार, सीएम साहब भाई गुंडे ने। सीएम साहब, सीएम साहब एक मिनट। बाजवा जी, बाजवा जी, सीएम साहब सर एक मिनट। हंकार देखो, हंकार मैं गल करता बोलने का अंदाज। बाजवा जी, आप हाउस की मर्यादा बना के रखना है। नहीं प्रधान जी, जो भी चेयर की इजाजत तो बिना बोलिया गया रिकॉर्ड ना किया जाए। आप मैं सारे मानयोग मैंबर सभा को बेनती करता कि बैठो बैठो बैठो।
बैठो बाजवा साहब, तुसी भी बैठो। बाजवा साहब बैठो, हुण गल हो लैण दो, ठीक है। बैठो जी, बाजवा साहब बैठो। बाजवा साहब जी, सीएम साहब सर 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 बिल्कुल नहीं। मैं सारे मानयोग मेंबर सभा को बेनती करता है कि कोई भी इस तरह का हाउस की मर्यादा को बढ़ा के रखा जाए और कोई भी शब्द जो चेयर की याद तो बिना बोलिया गया है उन्होंने रिकॉर्ड ना किया जाए, रिकॉर्ड ना किया जाए। बैठो तुसी, बैठो बैठो बैठो, तुसी बैठो। मैं हुणे चेयर हुणे ना नोटिस लाएगी। यस, मैं सस्पेंड। नहीं तो आम तौर पर वाकआउट, बाईकाट इस तरह के लफज सुनने मिलते हैं। बाजवा साहब मैं बोलना हूं, है ना? तुसी फोन बंद कर लो जी, सुन लो, फोन बंद कर लो। मैं सीएम साहब प्लीज ये हाउस ਦੇ ਵਿੱਚ ਹੈ ਤੇ ਵਿੱਚ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ, ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ। मैं अंदर नहीं गया सीगा, मैं अंदर नहीं गया सी, सुखपाल कह रहे ने अंदरों बनाई सी। हाँ बैठ जाओ, मैं सारा कुछ दसूंगा। ਜਿਹੜੀ ਤੁਸੀਂ अपना माननीय मुख्य चेयर ਨੂੰ ਐਡਰੈਸ ਕਰੋ अपना। ਹੁਣ ਆਪਾਂ ਸੁਣ ਲਈਏ ਜੀ स्पीकर साहब, प्लीज सर प्लीज मैसेज कर लो, पहला मैसेज कर लो, कुछ जरूरी हो। मैसेज कर लो सर, प्लीज प्लीज। इज इट डन? एक मिनट बाजवा साहब तुसी बैठो। तुसी मैं सारे हाउस के मैंबर साहबान ਨੂੰ ਬੇਨਤੀ ਕਰਦਾ कि मुकद्दस हाउस है, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੜ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब, सब तो पहले तो मैं बधाई दूंगा कि इस वक्त जो वादा किया सी कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल की बधाई देनी चाहना तुसी, और जेड़े उस दिन जिद्दे ये लॉन्चिंग सी नहीं भी आए वो भी यूज कर रहे हैं। बड़ी बड़ी गल है, बड़ी बड़ी गल है। इस्तेमाल कर रहे हैं, करो, इस्तेमाल करो। मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आज़ादी तो बाद दा ऑल टाइम रिकॉर्ड बनाया एशियाई खेडां च। 19 मैडल कल्ले पंजाब ने जिते ने, जो कि बहुत बड़ी गल है। खास तौर पे ਜਿਹੜੇ ਮੈਡਲ ਆਏ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ, ਕਿਉਂਕਿ ਸਾਡੀ ਖੂਨ ਚ ਬਸੀ ਹੋਈ ਹਾਕੀ, ਪ੍ਰਗਟ ਸਿੰਘ ਜੀ ਬੈਠੇ ਨੇ, ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਆ, ਔਰ ਜਿਸ ਮਾਰਜਨ ਨਾਲ ਜਿੱਤੇ ਨੇ, ਪਾਕਿਸਤਾਨ ਨੂੰ 10-2 ਤੇ ਹਰਾਇਆ, ਫਾਈਨਲ 5-1 ਤੇ ਜਿੱਤੇ ਆ। 68 गोलों चो 43 गोल पंजाबियों के ने। मैं कला मैच देखा, प्रगट जी तो कैप्टन रहे ने साडे देश दे, उन्होंने भी गोल बड़ा मशहूर सी जो जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, और साडे गोल्ड मैडल साडे धीआं पुत्त लैके आए ने। बड़ी खुशी की गल है सर कुछ गल्लां चल रही सी, खास तौर पे बाजवा साहब कह रहे थे कि साडे किसी MLA ने
साढ़े किसी MP बारे कुछ बोलता, पार्टियां राजनीतिक पार्टियां च मतभेद चलते रहते हैं। ईवन तुहाडी पार्टी च भी 3 कुछ बोलते होंगे, 4 कुछ बोलते होंगे, 2 कुछ बोलते होंगे। तुसीं कहा भी ड्रग का इल्जाम लाता, फिर सर कैप्टन अमरिंदर सिंह ने भी चिट्ठी लिखी सी दिल्ली हाई कमांड में तुहाडे बारे, ਉਹਦਾ ਕੀ ਕਰੀਏ ਫਿਰ? नहीं ਉਹਦਾ ਕੀ ਕਰੀਏ ਪਹਿਲਾਂ दसो है ना जी। जो कैप्टन साहब ने लिखा ਸੀਗਾ कि ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ केजरीवाल ने की लिखा? केजरीवाल ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਟਕੇ ਰਹੋ। ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ नहीं बिल्कुल नहीं। चलो लेट हिम स्पीक। बाजवा साहब बैठो, बाजवा जी बैठो। तुसी सुन लिए 1 तरीक ਨੂੰ ਆਉਂਗੇ सीएम साहब, आ जाओ। हाँ जी, बड़ी वधिया गल। चेयर नोटिस किया जाए। व्हाट यू मीन बाय टू? चेयर नोटिस किया जाए जी। शब्दावली देखो यार, तू कह रहे यार प्रधान जी, तू गल कर। आप शब्दों की मर्यादा बना के रखिए। सारे मानयोग मेंबर साहब को बेनती की जाती है कि मानयोग मुख्यमंत्री साहब बैठेंगे। हाँ जी, मुख्यमंत्री साहब, सीएम साहब, तू कह रहे यार सीएम साहब, भाई गुंडे ने सीएम साहब, सीएम साहब एक मिनट। बाजवा जी, बाजवा जी, सीएम साहब सर एक मिनट तुम बैठो। हंकार देखो, हंकार मैं गल करता बोलन का अंदाज। बाजवा जी, आप हाउस की मर्यादा बना के रखना है। नहीं प्रधान जी, जो भी चेयर की इजाजत तो बिना बोलिया गया रिकॉर्ड ना किया जाए। आप मैं सारे मानयोग मैंबर साहब को बेनती करता कि बैठो 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 बैठो। बाजवा साहब तुम भी बैठो, बाजवा साहब बैठो। हुण गल हो लेन दो, ठीक है? बैठो जी, बाजवा साहब बैठो। बाजवा साहब जी, सीएम साहब, सीएम साहब। सर 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 बिल्कुल नहीं। मैं सारे मानयोग मेंबर सभा को बेनती करता है कि कोई भी इस तरह का हाउस की मर्यादा को बढ़ा के रखा जाए और कोई भी शब्द जो चेयर की इजाजत तो बिना बोलिया गया है उन्होंने रिकॉर्ड ना किया जाए, रिकॉर्ड ना किया जाए। बैठो तुसी, बैठो बैठो बैठो, तुसी बैठो। मैं हुणे चेयर हुणे ना नोटिस लाएगी। यस, मैं सस्पेंड। नहीं तो आमतौर पर वाकआउट, बाईकाट इस तरह के लफज सुनने मिलते हैं। बाजवा साहब मैं बोलना हूं, है ना? तुसी फोन बंद कर लो जी, सुन लो, फोन बंद कर लो। मैं सीएम साहब प्लीज ये हाउस दे विच है ते पिछे फोन सुन रहे हैं या कोई और ध्यान, इतों पता लग जाता किन्ने सीरीयस है। मैं अंदर नहीं गया सीगा, मैं अंदर नहीं गया सी, सुखपाल कह रहे ने अंदरों बनाई सी। हाँ बैठ जाओ, मैं सारा कुछ दसूंगा।
ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ ਆਪਣਾ। ਹੁਣ ਆਪਾਂ ਸੁਣ ਲਈਏ ਜੀ, ਸਪੀਕਰ ਸਾਹਿਬ ਪਲੀਜ਼ ਸਰ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼ ਪਲੀਜ਼। ਇਜ਼ ਇਟ ਡਨ? ਇੱਕ ਮਿੰਟ ਬਾਜਵਾ ਸਾਹਿਬ ਤੁਸੀਂ ਬੈਠੋ। ਤੁਸੀਂ ਉਹ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੜ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਕਿ ਇਸ ਵਕਤ ਜੋ ਵਾਅਦਾ ਕੀਤਾ ਸੀ ਅਸੀਂ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ, ਅਗਲੀ ਸਿਟਿੰਗ ਦੇ ਵਿੱਚ ਹਰੇਕ ਸੀਟ ਤੇ ਕੰਪਿਊਟਰ ਹੋਊਗਾ। ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਤੁਸੀਂ, ਔਰ ਜਿਹੜੇ ਉਸ ਦਿਨ ਜਿੱਦੇ ਇਹ ਲਾਂਚਿੰਗ ਸੀ ਨਹੀਂ ਵੀ ਆਏ, ਉਹ ਵੀ ਯੂਜ਼ ਕਰ ਰਹੇ ਆ। ਬੜੀ ਬੜੀ ਗੱਲ ਹੈ, ਬੜੀ ਵਧੀਆ ਗੱਲ ਹੈ। ਇਸਤੇਮਾਲ ਕਰ ਰਹੇ ਆ, ਕਰੋ, ਇਸਤੇਮਾਲ ਕਰੋ। ਮੈਂ ਸਭ ਤੋਂ ਵੱਧ ਵਧਾਈ ਦੇਣੀ ਚਾਹੂੰਗਾ ਮੈਂ ਸਾਡੇ ਪੰਜਾਬ ਦੇ ਉਹਨਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦਾ ਆਲ ਟਾਈਮ ਰਿਕਾਰਡ ਬਣਾਇਆ ਏਸ਼ੀਆਈ ਖੇਡਾਂ 'ਚ। 19 ਮੈਡਲ ਕੱਲੇ ਪੰਜਾਬ ਨੇ ਜਿੱਤੇ ਨੇ, ਜੋ ਕਿ ਬਹੁਤ ਵੱਡੀ ਗੱਲ ਹੈ। ਖਾਸ ਤੌਰ ਤੇ ਜਿਹੜੇ ਮੈਡਲ ਆਏ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ, ਕਿਉਂਕਿ ਸਾਡੀ ਖੂਨ 'ਚ ਬਸੀ ਹੋਈ ਹੈ ਹਾਕੀ, ਪ੍ਰਗਟ ਸਿੰਘ ਜੀ ਬੈਠੇ ਨੇ, ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਆ, ਔਰ ਜਿਸ ਮਾਰਜਨ ਨਾਲ ਜਿੱਤੇ ਨੇ, ਪਾਕਿਸਤਾਨ ਨੂੰ 10-2 ਤੇ ਹਰਾਇਆ, ਫਾਈਨਲ 5-1 ਤੇ ਜਿੱਤੇ ਆ। 68 ਗੋਲਾਂ ਚੋਂ 43 ਗੋਲ ਪੰਜਾਬੀਆਂ ਦੇ ਨੇ। ਮੈਂ ਕੱਲਾ ਮੈਚ ਦੇਖਿਆ। ਪ੍ਰਗਟ ਜੀ ਤਾਂ ਕੈਪਟਨ ਰਹੇ ਨੇ ਸਾਡੇ ਦੇਸ਼ ਦੇ, ਉਹਨਾਂ ਦਾ ਵੀ ਗੋਲ ਬੜਾ ਮਸ਼ਹੂਰ ਸੀ ਜਦੋਂ ਜਰਮਨੀ ਦੇ ਖਿਲਾਫ ਆਪਣੀ ਡਿਫੈਂਸ ਤੋਂ ਬਾਲ ਡ੍ਰਿਬਲਿੰਗ ਕਰਦੇ ਹੋਏ ਲੈ ਕੇ ਗੋਲ ਕਰਕੇ ਮੁੜੇ ਸੀ। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ ਐਮਪੀ ਬਾਰੇ ਕੁਝ ਬੋਲਤਾ। ਪਾਰਟੀਆਂ, ਰਾਜਨੀਤਿਕ ਪਾਰਟੀਆਂ 'ਚ ਮਤਭੇਦ ਚੱਲਦੇ ਰਹਿੰਦੇ ਆ। ਈਵਨ ਤੁਹਾਡੀ ਪਾਰਟੀ 'ਚ ਵੀ 3 ਕੁਛ ਬੋਲਦੇ ਹੁੰਦੇ ਆ, 4 ਕੁਛ ਬੋਲਦੇ ਹੁੰਦੇ ਆ, 2 ਕੁਛ ਬੋਲਦੇ ਹੁੰਦੇ ਆ। ਤੁਸੀਂ ਕਿਹਾ ਵੀ ਡਰੱਗ ਦਾ ਇਲਜ਼ਾਮ ਲਾਤਾ। ਫਿਰ ਸਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਦਿੱਲੀ ਹਾਈ ਕਮਾਂਡ ਨੂੰ ਤੁਹਾਡੇ ਬਾਰੇ। ਉਹਦਾ ਕੀ ਕਰੀਏ ਫਿਰ? ਨਹੀਂ ਉਹਦਾ ਕੀ ਕਰੀਏ ਪਹਿਲਾਂ ਦੱਸੋ ਹੈ ਨਾ ਜੀ। ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ। ਉਹ ਕਿਰਪਾ ਕਰਕੇ ਤੁਸੀਂ ਬੈਠੋ ਸਰ। ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਗੱਲ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ 'ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਬੰਦ ਕਰੋ, ਟਕੇ ਰਹੋ। ਝੂਠ ਬੋਲਣ ਦੇ, ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ ਨਹੀਂ ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ। ਤੁਸੀਂ ਆਪਾਂ ਤਰੀਕ ਨੂੰ ਆਉਂਗੇ, ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ ਨੂੰ ਆ ਜਾਓ। ਹਾਂ ਜੀ, ਬੜੀ ਵਧੀਆ ਗੱਲ ਹੈ।
ਚੇਅਰ ਨੂੰ ਐਡਰੈਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਸ਼ਬਦਾਵਲੀ ਦੇਖੋ ਯਾਰ, ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ ਸੀਐਮ ਸਾਹਿਬ ਇੱਕ ਮਿੰਟ, ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਸਰ ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ ਆ ਬੋਲਣ ਦਾ ਅੰਦਾਜ਼ ਦੇਖੋ। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ 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 ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ, ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ, ਠੀਕ ਹੈ? ਬੈਠੋ ਜੀ, ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ ਸਰ 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 ਤੁਸੀਂ ਬਿਲਕੁਲ ਨਹੀਂ। ਮੈਂ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਔਰ ਕੋਈ ਵੀ ਸ਼ਬਦ ਜੋ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਹੈ ਉਹਨੂੰ ਰਿਕਾਰਡ ਨਾ ਕੀਤਾ ਜਾਵੇ। ਬੈਠੋ ਤੁਸੀਂ, ਬੈਠੋ ਤੁਸੀਂ ਬੈਠੋ। ਮੈਂ ਹੁਣੇ ਚੇਅਰ ਹੁਣੇ ਦਾ ਨੋਟਿਸ ਲਏਗੀ। ਯੈਸ, ਮੈਂ ਸਸਪੈਂਡ। ਨਹੀਂ ਤਾਂ ਆਮ ਤੌਰ ਤੇ ਵਾਕਆਊਟ, ਬਾਈਕਾਟ ਇਸ ਤਰ੍ਹਾਂ ਦੇ ਲਫ਼ਜ਼ ਸੁਣਨ ਨੂੰ ਮਿਲਦੇ ਆ। ਬਾਜਵਾ ਸਾਹਿਬ ਮੈਂ ਬੋਲਣਾ ਹੁਣ ਹੈ ਨਾ, ਤੁਸੀਂ ਫੋਨ ਬੰਦ ਕਰ ਲਓ ਜੀ, ਸੁਣ ਲਓ, ਫੋਨ ਬੰਦ ਕਰ ਲਓ। ਮੈਂ ਸੀਐਮ ਸਾਹਿਬ ਪਲੀਜ਼ ਜੇ ਹਾਊਸ ਦੇ ਵਿੱਚ ਹੈ ਤੇ ਵਿੱਚ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ, ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ। ਮੈਂ ਅੰਦਰ ਨਹੀਂ ਗਿਆ ਸੀ, ਸੁਖਪਾਲ ਕਹਿ ਰਹੇ ਨੇ ਅੰਦਰੋਂ ਬਣਾਈ ਸੀ। ਹਾਂ ਬੈਠ ਜਾਓ, ਮੈਂ ਸਾਰਾ ਕੁਝ ਦੱਸੂਗਾ ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ। ਆਪਣਾ ਹੁਣ ਆਪਾਂ ਸੁਣ ਲਈਏ ਜੀ। ਸਪੀਕਰ ਸਾਹਿਬ ਪਲੀਜ਼ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼ ਇਜ਼ ਇਟ ਡਨ। ਇੱਕ ਮਿੰਟ, ਬਾਜਵਾ ਸਾਹਿਬ ਤੁਸੀਂ ਬੈਠੋ। ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਕਿ ਇਸ ਵਕਤ ਜੋ ਵਾਅਦਾ ਕੀਤਾ ਸੀ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ, ਅਗਲੀ ਸਿਟਿੰਗ ਦੇ ਵਿੱਚ ਹਰੇਕ ਸੀਟ ਤੇ ਕੰਪਿਊਟਰ ਹੋਊਗਾ। ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ। ਤੁਸੀਂ ਔਰ ਜਿਹੜੇ ਉਸ ਦਿਨ ਜਿੱਦੇ ਇਹ ਲਾਂਚਿੰਗ ਸੀ ਨਹੀਂ ਵੀ ਆਏ, ਉਹ ਵੀ ਯੂਜ਼ ਕਰ ਰਹੇ ਆ। ਬੜੀ ਗੱਲ ਹੈ, ਬੜੀ ਵਧੀਆ ਗੱਲ ਹੈ। ਇਸਤੇਮਾਲ ਕਰ ਰਹੇ ਆ, ਕਰੋ, ਇਸਤੇਮਾਲ ਕਰੋ। ਮੈਂ ਸਭ ਤੋਂ ਵੱਧ ਵਧਾਈ ਦੇਣੀ ਚਾਹੂੰਗਾ ਮੈਂ ਸਾਡੇ ਪੰਜਾਬ ਦੇ ਉਹਨਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦਾ ਆਲ ਟਾਈਮ ਰਿਕਾਰਡ ਬਣਾਇਆ ਏਸ਼ੀਆਈ ਖੇਡਾਂ 'ਚ। 19 ਮੈਡਲ ਕੱਲੇ ਪੰਜਾਬ ਨੇ ਜਿੱਤੇ ਨੇ, ਜੋ ਕਿ ਬਹੁਤ ਵੱਡੀ ਗੱਲ ਹੈ। ਖਾਸ ਤੌਰ ਤੇ ਜਿਹੜੇ ਮੈਡਲ ਆਏ ਨੇ
ਉਹਨਾਂ ਦੇ ਵਿੱਚ ਸਭ ਤੋਂ ਵੱਧ ਕਿਉਂਕਿ ਸਾਡੀ ਖੂਨ ਚ ਬਸੀ ਹੋਈ ਹੈ ਹਾਕੀ, ਪ੍ਰਗਟ ਸਿੰਘ ਜੀ ਬੈਠੇ ਨੇ, ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਆ, ਔਰ ਜਿਸ ਮਾਰਜਨ ਨਾਲ ਜਿੱਤੇ ਨੇ, ਪਾਕਿਸਤਾਨ ਨੂੰ 10-2 ਤੇ ਹਰਾਇਆ, ਫਾਈਨਲ 5-1 ਤੇ ਜਿੱਤੇ ਆ। 68 ਗੋਲਾਂ ਚੋਂ 43 ਗੋਲ ਪੰਜਾਬੀਆਂ ਦੇ ਨੇ। ਮੈਂ ਕੱਲਾ ਮੈਚ ਦੇਖਿਆ। ਪ੍ਰਗਟ ਜੀ ਤਾਂ ਕੈਪਟਨ ਰਹੇ ਨੇ ਸਾਡੇ ਦੇਸ਼ ਦੇ, ਉਹਨਾਂ ਦਾ ਵੀ ਗੋਲ ਬੜਾ ਮਸ਼ਹੂਰ ਸੀ ਜਦੋਂ ਜਰਮਨੀ ਦੇ ਖਿਲਾਫ ਆਪਣੀ ਡਿਫੈਂਸ ਤੋਂ ਬਾਲ ਡ੍ਰਿਬਲਿੰਗ ਕਰਦੇ ਹੋਏ ਲੈ ਕੇ ਗੋਲ ਕਰਕੇ ਮੁੜੇ ਸੀ। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ ਐਮਪੀ ਬਾਰੇ ਕੁਝ ਬੋਲਤਾ। ਪਾਰਟੀਆਂ, ਰਾਜਨੀਤਿਕ ਪਾਰਟੀਆਂ 'ਚ ਮਤਭੇਦ ਚੱਲਦੇ ਰਹਿੰਦੇ ਆ। ਈਵਨ ਤੁਹਾਡੀ ਪਾਰਟੀ 'ਚ ਵੀ 3 ਕੁਝ ਬੋਲਦੇ ਹੁੰਦੇ ਆ, 4 ਕੁਝ ਬੋਲਦੇ ਹੁੰਦੇ ਆ, 2 ਕੁਝ ਬੋਲਦੇ ਹੁੰਦੇ ਆ। ਤੁਸੀਂ ਕਿਹਾ ਵੀ ਡਰੱਗ ਦਾ ਇਲਜ਼ਾਮ ਲਾਤਾ। ਫਿਰ ਸਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਦਿੱਲੀ ਹਾਈ ਕਮਾਂਡ ਨੂੰ ਤੁਹਾਡੇ ਬਾਰੇ। ਉਹਦਾ ਕੀ ਕਰੀਏ ਫਿਰ? ਨਹੀਂ ਉਹਦਾ ਕੀ ਕਰੀਏ ਪਹਿਲਾਂ ਹੀ ਦੱਸੋ। ਹੈ ਨਾ ਜੀ, ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ। ਕੋਈ ਨਹੀਂ ਜੀ, ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਟਕੇ ਰਹੋ। ਝੂਠ ਬੋਲਣ ਤੇ ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ ਨਹੀਂ ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ। ਤੁਸੀਂ ਆਪਾਂ ਤਰੀਕੇ ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ ਨੂੰ? ਆ ਜਾਓ ਆ ਜੀ, ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ। ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ, ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼ ਦੇ। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ। ਠੀਕ ਹੈ, ਬੈਠੋ ਜੀ। ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ ਸਰ ਤੁਸੀਂ ਬਿਲਕੁਲ ਨਹੀਂ। ਮੈਂ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ
रखा जाए और कोई भी शब्द जो चेयर की इजाजत तो बिना बोलिया गया है उन्होंने रिकॉर्ड ना किया जाए, रिकॉर्ड ना किया जाए। बैठो तुसी, बैठो बैठो बैठो, तुसी बैठो। मैं हुणे चेयर हुणे ना नोटिस लाएगी। यस, मैं सस्पेंड। नहीं तो आम तौर पर वाकआउट, बाईकाट इस तरह के लफज सुनने मिलते हैं। बाजवा साहब मैं बोलना हूं, है ना, तुसी फोन बंद कर लो जी, सुन लो, फोन बंद कर लो। मैं सीएम साहब प्लीज ये हाउस ਦੇ ਵਿੱਚ ਹੈ ਤੇ ਪਿੱਛੇ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ, ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ। मैं अंदर नहीं गया सीगा, मैं अंदर नहीं गया सी, सुखपाल कह रहे ने अंदरों बनाई सी। हाँ बैठ जो, मैं सारा कुछ दसूंगा। ਜਿਹੜੀਆਂ ਤੁਸੀਂ अपना माननीय मुख्य चेयर ਨੂੰ ਐਡਰੈਸ ਕਰੋ अपना। ਹੁਣ ਆਪਾਂ ਸੁਣ ਲਈਏ ਜੀ ਸਪੀਕਰ ਸਾਹਿਬ, प्लीज ਸਰ प्लीज ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ मैसेज कर लो सर, प्लीज प्लीज। इज इट डन? एक मिनट बाजवा साहब तुसी बैठो। तुसी मैं सारे हाउस के मैंबर साहबान ਨੂੰ ਬੇਨਤੀ ਕਰਦਾ कि मुकद्दस हाउस है, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੜ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब, सब तो पहले तो मैं बधाई दूंगा कि इस वक्त जो वादा किया सी कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल दी बधाई देनी चाहना तुसी, और जेड़े उस दिन जिद्दे ये लॉन्चिंग सी नहीं भी आए वो भी यूज कर रहे हैं। बड़ी बड़ी गल है, बड़ी बड़ी गल है। इस्तेमाल कर रहे हैं, करो, इस्तेमाल करो। मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आज़ादी तो बाद दा ऑल टाइम रिकॉर्ड बनाया एशियाई खेडां च। 19 मैडल कल्ले पंजाब ने जिते ने, जो कि बहुत बड़ी गल है। खास तौर पे जेडे मैडल आए ने उन्होंने विच सब तो वध, क्योंकि साडी खून च बसी हुई हॉकी, प्रगट सिंह जी बैठे ने, और हॉकी टीम दे विच 10 प्लेयर जिहड़े ने वो पंजाब दे है, और जिस मार्जिन नाल जिते ने पाकिस्तान नूं 10-2 ते हराया, फाइनल 5-1 ते जिते है। 68 गोलों चो 43 गोल पंजाबियों दे ने। मैं कला मैच देखा, प्रगट जी तो कैप्टन रहे ने साडे देश दे, उन्हों का भी गोल बड़ा मशहूर सी जो जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ साढ़े किसी एमपी बारे कुछ बोलता। पार्टियां, राजनीतिक पार्टियां च मतभेद चलते रहते हैं। ईवन तुहाडी पार्टी च भी 3 कुछ बोलते होंगे, 4 कुछ बोलते होंगे, 2 कुछ बोलते होंगे। तुसीं कहा भी ड्रग का इल्जाम लाता, फिर सर कैप्टन अमरिंदर सिंह ने भी चिट्ठी लिखी सी दिल्ली हाई कमांड में तुहाडे बारे। ਉਹਦਾ ਕੀ ਕਰੀਏ ਫਿਰ? नहीं नहीं ਉਹਦਾ ਕੀ ਕਰੀਏ ਪਹਿਲਾਂ ही दसो हैं।
ਨਾ ਜੀ ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ ਹੈ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਕੇਜਰੀ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਜਾਵੇ। ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ ਜੀ। ਮੈਸੇਜ ਆ ਗਿਆ ਹੁਣ, ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ, ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਬੰਦ ਕਰੋ, ਟਕੇ ਰਹੋ। ਝੂਠ ਬੋਲਣ ਤੇ, ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ ਨਹੀਂ ਨਹੀਂ, ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ, ਤੁਸੀਂ ਆਪਾਂ ਤਰੀਕ ਨੂੰ ਆਉਂਗੇ, ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ, 1 ਨੂੰ ਆ ਜਾਓ। ਆ ਜੀ, ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਤੂੰ ਵਾਟ ਯੂ ਮੀਨ ਬਾਈ ਤੂੰ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ ਸੀਐਮ ਸਾਹਿਬ ਤੁਸੀਂ, ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ, ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਸਰ, ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼ ਦੇਖੋ। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ, ਠੀਕ ਹੈ? ਬੈਠੋ ਜੀ, ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ ਸਰ ਤੁਸੀਂ ਬਿਲਕੁਲ ਨਹੀਂ। ਮੈਂ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਔਰ ਕੋਈ ਵੀ ਸ਼ਬਦ ਜੋ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਹੈ ਉਹਨੂੰ ਰਿਕਾਰਡ ਨਾ ਕੀਤਾ ਜਾਵੇ। ਬੈਠੋ ਤੁਸੀਂ, ਬੈਠੋ ਤੁਸੀਂ ਬੈਠੋ। ਮੈਂ ਹੁਣੇ ਚੇਅਰ ਹੁਣੇ ਦਾ ਨੋਟਿਸ ਲਏਗੀ। ਯੈਸ, ਮੈਂ ਸਸਪੈਂਡ। ਨਹੀਂ ਤਾਂ ਆਮ ਤੌਰ ਤੇ ਵਾਕਆਊਟ, ਬਾਈਕਾਟ ਇਸ ਤਰ੍ਹਾਂ ਦੇ ਲਫ਼ਜ਼ ਸੁਣਨ ਨੂੰ ਮਿਲਦੇ ਆ। ਬਾਜਵਾ ਸਾਹਿਬ ਮੈਂ ਬੋਲਣਾ ਹੁਣ, ਹੈ ਨਾ? ਤੁਸੀਂ ਫੋਨ ਬੰਦ ਕਰ ਲਓ ਜੀ, ਸੁਣ ਲਓ, ਫੋਨ ਬੰਦ ਕਰ ਲਓ। ਮੈਂ ਸੀਐਮ ਸਾਹਿਬ ਪਲੀਜ਼, ਜੇ ਹਾਊਸ ਦੇ ਵਿੱਚ ਹੈ ਤੇ ਵਿੱਚੋਂ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ, ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ। ਮੈਂ ਅੰਦਰ ਨਹੀਂ ਗਿਆ ਸੀ, ਸੁਖਪਾਲ ਕਹਿ ਰਹੇ ਨੇ ਅੰਦਰੋਂ ਬਣਾਈ ਸੀ। ਹਾਂ ਬੈਠ ਜਾਓ, ਮੈਂ ਸਾਰਾ ਕੁਝ ਦੱਸੂਗਾ। ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ। ਆਪਣਾ ਹੁਣ ਆਪਾਂ ਸੁਣ ਲਈਏ ਜੀ। ਸਪੀਕਰ ਸਾਹਿਬ ਪਲੀਜ਼ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼। ਇਜ਼ ਇਟ ਡਨ? ਇੱਕ ਮਿੰਟ, ਬਾਜਵਾ ਸਾਹਿਬ ਤੁਸੀਂ ਬੈਠੋ। ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ।
ਸੋ ਮੈਂ ਹੁਣ ਬੇਨਤੀ ਕਰਾਂਗਾ ਮੁੜ ਨਹੀਂ। ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब, सब तो पहले तो मैं बधाई दूंगा कि इस वक्त जो वादा किया सी असी कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल दी बधाई देनी चाहना तुसी और जेड़े उस दिन जिद्दे ये लॉन्चिंग सी नहीं भी आए वो भी यूज कर रहे हैं। बड़ी बड़ी गल है, बड़ी बड़ी गल है। इस्तेमाल कर रहे हैं, करो, इस्तेमाल करो। मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आज़ादी तो बाद दा ऑल टाइम रिकॉर्ड बनाया एशियाई खेडां च 19 मैडल कल्ले पंजाब ने जिते ने, जो कि बहुत बड़ी गल है। खास तौर पे जेडे मैडल आए ने उन्होंने विच सब तो वध क्योंकि साडी खून च बसी हुई हॉकी, प्रगट सिंह जी बैठे ने और हॉकी टीम दे विच 10 प्लेयर जिहड़े ने वो पंजाब दे है और जिस मार्जिन नाल जिते ने पाकिस्तान नूं 10-2 ते हराया, फाइनल 5-1 ते जिते है। 68 गोलों चो 43 गोल पंजाबियों दे ने। मैं कला कला मैच देखा। प्रगट जी तो कैप्टन रहे ने साडे देश दे, उन्हों का भी गोल बड़ा मशहूर सी जो जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ साढ़े किसी एमपी बारे कुछ बोलता। पार्टियां, राजनीतिक पार्टियां च मतभेद चलते रहते हैं। ईवन तुहाडी पार्टी च भी 3 कुछ बोलते होंगे, 4 कुछ बोलते होंगे, 2 कुछ बोलते होंगे। तुसीं कहा भी ड्रग का इल्जाम लाता, फिर सर कैप्टन अमरिंदर सिंह ने भी चिट्ठी लिखी सी दिल्ली हाई कमांड में तुहाडे बारे। ਉਹਦਾ ਕੀ ਕਰੀਏ ਫਿਰ? नहीं ਉਹਦਾ ਕੀ ਕਰੀਏ ਪਹਿਲਾਂ दसो है ना जी। जो कैप्टन साहब ने लिखा ਸੀਗਾ कि ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ केजरीवाल ने की लिखा? केजरीवाल ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ। ਉਹ ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਬੰਦ ਕਰੋ, ਟਕੇ ਰਹੋ। ਝੂਠ ਬੋਲਣ ਤੇ ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ नहीं नहीं बिल्कुल नहीं। चलो लेट हिम स्पीक। बाजवा साहब बैठो, बाजवा जी बैठो। तुसी सुन लिए 1 तरीक ਨੂੰ ਆਉਂਗੇ सीएम साहब ਨੂੰ ਆ ਜਾਓ। ਆ ਜੀ ਬੜੀ ਵਧੀਆ ਗੱਲ। चेयर नो एड्रेस किया जावे। व्हाट यू मीन बाय टू? चेयर नो एड्रेस किया जावे जी। शब्दावली देखो यार, तू कह रहे यार प्रधान जी, तू गल कर। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ
ਸੀਐਮ ਤੂੰ ਸਾਹਿਬ ਕਹਿ ਰਿਹਾ ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ ਸੀਐਮ ਸਾਹਿਬ ਤੁਸੀਂ ਸੀਐਮ ਸਾਹਿਬ ਇੱਕ ਮਿੰਟ ਬਾਜਵਾ ਜੀ ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਸਰ ਬੈਠੋ ਹੰਕਾਰ ਦੇਖੋ ਹੰਕਾਰ ਐ ਖੜੇ ਮੈਂ ਗੱਲ ਕਰਦਾ ਆ ਬੋਲਣ ਦਾ ਅੰਦਾਜ਼ ਦੇ ਬਾਜਵਾ ਜੀ ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ ਦੇ ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ ਬਾਜਵਾ ਸਾਹਿਬ ਤੁਸੀਂ ਵੀ ਬੈਠੋ ਬਾਜਵਾ ਸਾਹਿਬ ਬੈਠੋ ਹੁਣ ਗੱਲ ਹੋ ਲੈਣ ਦਿਓ ਠੀਕ ਹੈ ਬੈਠੋ ਜੀ ਬਾਜਵਾ ਸਾਹਿਬ ਬੈਠੋ ਬਾਜਵਾ ਸਾਹਿਬ ਜੀ ਸੀਐਮ ਸਾਹਿਬ ਸਰ ਤੁਸੀਂ ਬਿਲਕੁਲ ਨਹੀਂ ਮੈਂ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਔਰ ਕੋਈ ਵੀ ਸ਼ਬਦ ਜੋ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਹੈ ਉਹਨੂੰ ਰਿਕਾਰਡ ਨਾ ਕੀਤਾ ਜਾਵੇ ਬੈਠੋ ਤੁਸੀਂ ਬੈਠੋ ਤੁਸੀਂ ਬੈਠੋ ਮੈਂ ਹੁਣੇ ਚੇਅਰ ਹੁਣੇ ਦਾ ਨੋਟਿਸ ਲਏਗੀ ਯੈਸ ਮੈਂ ਸਸਪੈਂਡ ਨਹੀਂ ਤਾਂ ਆਮ ਤੌਰ ਤੇ ਵਾਕਆਊਟ ਬਾਈਕਾਟ ਇਸ ਤਰ੍ਹਾਂ ਦੇ ਲਫ਼ਜ਼ ਸੁਣਨ ਨੂੰ ਮਿਲਦੇ ਆ ਬਾਜਵਾ ਸਾਹਿਬ ਮੈਂ ਬੋਲਣਾ ਹੁਣ ਹੈ ਨਾ ਤੁਸੀਂ ਫੋਨ ਬੰਦ ਕਰ ਲਓ ਜੀ ਮੈਨੂੰ ਸੁਣ ਲਓ ਫੋਨ ਬੰਦ ਕਰ ਲਓ ਮੈਂ ਸੀਐਮ ਸਾਹਿਬ ਪਲੀਜ਼ ਇਹ ਹਾਊਸ ਦੇ ਵਿੱਚ ਹੈ ਤੇ ਵਿੱਚ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ ਮੈਂ ਅੰਦਰ ਨਹੀਂ ਗਿਆ ਸੀ ਸੁਖਪਾਲ ਕਹਿ ਰਹੇ ਨੇ ਅੰਦਰੋਂ ਬਣਾਈ ਸੀ ਹਾਂ ਬੈਠ ਜਾਓ ਮੈਂ ਸਾਰਾ ਕੁਝ ਦੱਸੂਗਾ ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ ਆਪਣਾ ਹੁਣ ਆਪਾਂ ਸੁਣ ਲਈਏ ਜੀ ਸਪੀਕਰ ਸਾਹਿਬ ਪਲੀਜ਼ ਸਰ ਮੈਸੇਜ ਕਰ ਲਓ ਪਹਿਲਾਂ ਮੈਸੇਜ ਕਰ ਲਓ ਕੋਈ ਜ਼ਰੂਰੀ ਮੈਸੇਜ ਕਰ ਲਓ ਸਰ ਪਲੀਜ਼ ਇਜ਼ ਇਟ ਡਨ ਇੱਕ ਮਿੰਟ ਬਾਜਵਾ ਸਾਹਿਬ ਤੁਸੀਂ ਬੈਠੋ ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ ਇਹਦੀ ਪਵਿੱਤਰਤਾ ਇਹਦੀ ਟਰਾਂਸਪੇਰੈਂਸੀ ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਕਿ ਇਸ ਵਕਤ ਜੋ ਵਾਅਦਾ ਕੀਤਾ ਸੀ ਅਸੀਂ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ ਅਗਲੀ ਸਿਟਿੰਗ ਦੇ ਵਿੱਚ ਹਰੇਕ ਸੀਟ ਤੇ ਕੰਪਿਊਟਰ ਹੋਊਗਾ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਤੁਸੀਂ ਔਰ ਜਿਹੜੇ ਉਸ ਦਿਨ ਜਿੱਦੇ ਇਹ ਲਾਂਚਿੰਗ ਸੀ ਨਹੀਂ ਵੀ ਆਏ ਉਹ ਵੀ ਯੂਜ਼ ਕਰ ਰਹੇ ਆ ਬੜੀ ਗੱਲ ਹੈ ਬੜੀ ਵਧੀਆ ਗੱਲ ਹੈ ਇਸਤੇਮਾਲ ਕਰ ਰਹੇ ਆ ਕਰੋ ਇਸਤੇਮਾਲ ਕਰੋ ਮੈਂ ਸਭ ਤੋਂ ਵੱਧ ਵਧਾਈ ਦੇਣੀ ਚਾਹੂੰਗਾ ਮੈਂ ਸਾਡੇ ਪੰਜਾਬ ਦੇ ਉਹਨਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦਾ ਆਲ ਟਾਈਮ ਰਿਕਾਰਡ ਬਣਾਇਆ ਏਸ਼ੀਆਈ ਖੇਡਾਂ 'ਚ 19 ਮੈਡਲ ਕੱਲੇ ਪੰਜਾਬ ਨੇ ਜਿੱਤੇ ਨੇ ਜੋ ਕਿ ਬਹੁਤ ਵੱਡੀ ਗੱਲ ਹੈ ਖਾਸ ਤੌਰ ਤੇ ਜਿਹੜੇ ਮੈਡਲ ਆਏ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਕਿਉਂਕਿ ਸਾਡੀ ਖੂਨ 'ਚ ਬਸੀ ਹੋਈ ਹਾਕੀ ਪ੍ਰਗਟ ਸਿੰਘ ਜੀ ਬੈਠੇ ਨੇ ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਆ ਔਰ ਜਿਸ ਮਾਰਜਨ ਨਾਲ ਜਿੱਤੇ ਨੇ ਪਾਕਿਸਤਾਨ ਨੂੰ 10-2 ਤੇ ਹਰਾਇਆ ਫਾਈਨਲ 5-1 ਤੇ ਜਿੱਤੇ ਆ 68 ਗੋਲਾਂ ਚੋਂ 43 ਗੋਲ ਪੰਜਾਬੀਆਂ ਦੇ ਨੇ ਮੈਂ ਕੱਲਾ ਮੈਚ ਦੇਖਿਆ ਪ੍ਰਗਟ ਜੀ ਤਾਂ ਕੈਪਟਨ ਰਹੇ ਨੇ ਸਾਡੇ ਦੇਸ਼ ਦੇ
ਉਹਨਾਂ ਦਾ ਵੀ ਗੋਲ ਬੜਾ ਮਸ਼ਹੂਰ ਸੀ ਜਦੋਂ ਜਰਮਨੀ ਦੇ ਖਿਲਾਫ ਆਪਣੇ ਡਿਫੈਂਸ ਤੋਂ ਬਾਲ ਡ੍ਰਿਬਲਿੰਗ ਕਰਦੇ ਹੋਏ ਲੈ ਕੇ ਗੋਲ ਕਰਕੇ ਮੁੜੇ ਸੀ। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ ਐਮਪੀ ਬਾਰੇ ਕੁਝ ਬੋਲਤਾ। ਪਾਰਟੀਆਂ, ਰਾਜਨੀਤਿਕ ਪਾਰਟੀਆਂ 'ਚ ਮਤਭੇਦ ਚੱਲਦੇ ਰਹਿੰਦੇ ਆ। ਈਵਨ ਤੁਹਾਡੀ ਪਾਰਟੀ 'ਚ ਵੀ 3 ਕੁਝ ਬੋਲਦੇ ਹੁੰਦੇ ਆ, 4 ਕੁਝ ਬੋਲਦੇ ਹੁੰਦੇ ਆ, 2 ਕੁਝ ਬੋਲਦੇ ਹੁੰਦੇ ਆ। ਤੁਸੀਂ ਕਿਹਾ ਵੀ ਡਰੱਗ ਦਾ ਇਲਜ਼ਾਮ ਲਾਤਾ। ਫਿਰ ਸਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਦਿੱਲੀ ਹਾਈ ਕਮਾਂਡ ਨੂੰ ਤੁਹਾਡੇ ਬਾਰੇ। ਉਹਦਾ ਕੀ ਕਰੀਏ ਫਿਰ? ਨਹੀਂ ਉਹਦਾ ਕੀ ਕਰੀਏ ਪਹਿਲਾਂ ਦੱਸੋ। ਹੈ ਨਹੀਂ, ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ। ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ। ਕੋਈ ਨਹੀਂ ਜੀ, ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ। ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ 'ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਬੰਦ ਕਰੋ, ਟਕੇ ਰਹੋ। ਝੂਠ ਬੋਲਣ ਦੇ, ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ ਨਹੀਂ ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ। ਤੁਸੀਂ ਆਪਾਂ ਤਰੀਕ ਨੂੰ ਆਉਂਗੇ, ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ ਨੂੰ ਆ ਜਾਓ। ਹਾਂਜੀ, ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ। ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ, ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਸਰ, ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼ ਦੇ। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ। ਠੀਕ ਹੈ, ਬੈਠੋ ਜੀ। ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ ਸਰ ਤੁਸੀਂ ਬਿਲਕੁਲ ਨਹੀਂ। ਮੈਂ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਔਰ ਕੋਈ ਵੀ ਸ਼ਬਦ ਜੋ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਹੈ ਉਹਨੂੰ ਰਿਕਾਰਡ ਨਾ ਕੀਤਾ ਜਾਵੇ। ਬੈਠੋ ਤੁਸੀਂ, ਬੈਠੋ ਤੁਸੀਂ ਬੈਠੋ। ਮੈਂ ਹੁਣੇ ਚੇਅਰ ਹੁਣੇ ਦਾ ਨੋਟਿਸ ਲਾਏਗੀ। ਯੈਸ, ਮੈਂ ਸਸਪੈਂਡ ਨਹੀਂ ਤਾਂ
ਆਮ ਤੌਰ ਤੇ ਵਾਕਆਊਟ, ਬਾਈਕਾਟ, ਇਸ ਤਰ੍ਹਾਂ ਦੇ ਲਫ਼ਜ਼ ਸੁਣਨ ਨੂੰ ਮਿਲਦੇ ਆ। ਬਾਜਵਾ ਸਾਹਿਬ, ਮੈਂ ਬੋਲਣਾ ਹੁਣ, ਹੈ ਨਾ? ਤੁਸੀਂ ਫੋਨ ਬੰਦ ਕਰ ਲਓ ਜੀ, ਮੈਨੂੰ ਸੁਣ ਲਓ, ਫੋਨ ਬੰਦ ਕਰ ਲਓ ਮੈਂ ਸੀਐਮ ਸਾਹਿਬ ਪਲੀਜ਼। ਇਹ ਹਾਊਸ ਦੇ ਵਿੱਚ ਹੈ ਤੇ ਪਿੱਛੇ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ, ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ। ਇਸੇ ਫੋਨ ਦੇ ਜ਼ਰੀਏ ਤੁਸੀਂ ਪਾਰਲੀਮੈਂਟ 'ਚ ਮੂਵੀ ਬਣਾਈ ਸੀ। ਮੈਂ ਅੰਦਰ ਨਹੀਂ ਗਿਆ ਸੀਗਾ, ਮੈਂ ਅੰਦਰ ਨਹੀਂ ਗਿਆ ਸੀ, ਸੁਖਪਾਲ ਖਹਿਰੇ ਨੇ ਅੰਦਰੋਂ ਬਣਾਈ ਸੀ। ਹਾਂ, ਬੈਠ ਜਾਓ, ਮੈਂ ਸਾਰਾ ਕੁਝ ਦੱਸੂਗਾ। ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ। ਆਪਣਾ ਹੁਣ ਆਪਾਂ ਸੁਣ ਲਈਏ ਜੀ। ਸਪੀਕਰ ਸਾਹਿਬ, ਮੈਸੇਜ ਫਰਮ ਦੀ ਹਸਪੀਟਲ। ਪਲੀਜ਼ ਸਰ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼। ਇਜ਼ ਇਟ ਡਨ? ਇੱਕ ਮਿੰਟ ਬਾਜਵਾ ਸਾਹਿਬ, ਤੁਸੀਂ ਬੈਠੋ। ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਕਿ ਇਸ ਵਕਤ ਜੋ ਵਾਅਦਾ ਕੀਤਾ ਸੀ ਅਸੀਂ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ, ਅਗਲੀ ਸਿਟਿੰਗ ਦੇ ਵਿੱਚ ਹਰੇਕ ਸੀਟ ਤੇ ਕੰਪਿਊਟਰ ਹੋਊਗਾ, ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ। ਤੁਸੀਂ ਔਰ ਜਿਹੜੇ ਉਸ ਦਿਨ ਜਿੱਦੇ ਇਹ ਲਾਂਚਿੰਗ ਸੀ ਨਹੀਂ ਵੀ ਆਏ, ਉਹ ਵੀ ਯੂਜ਼ ਕਰ ਰਹੇ ਆ। ਬੜੀ ਬੜੀ ਗੱਲ ਹੈ, ਬੜੀ ਵਧੀਆ ਗੱਲ ਹੈ। ਇਸਤੇਮਾਲ ਕਰ ਰਹੇ ਆ, ਕਰੋ, ਇਸਤੇਮਾਲ ਕਰੋ। ਮੈਂ ਸਭ ਤੋਂ ਵੱਧ ਵਧਾਈ ਦੇਣੀ ਚਾਹੂੰਗਾ ਮੈਂ ਸਾਡੇ ਪੰਜਾਬ ਦੇ ਉਹਨਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦਾ ਆਲ ਟਾਈਮ ਰਿਕਾਰਡ ਬਣਾਇਆ ਏਸ਼ੀਆਈ ਖੇਡਾਂ 'ਚ। 19 ਮੈਡਲ ਕੱਲੇ ਪੰਜਾਬ ਨੇ ਜਿੱਤੇ ਨੇ, ਜੋ ਕਿ ਬਹੁਤ ਵੱਡੀ ਗੱਲ ਹੈ। ਖਾਸ ਤੌਰ ਤੇ ਜਿਹੜੇ ਮੈਡਲ ਆਏ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ, ਕਿਉਂਕਿ ਸਾਡੀ ਖੂਨ 'ਚ ਬਸੀ ਹੋਈ ਹਾਕੀ, ਪ੍ਰਗਟ ਸਿੰਘ ਜੀ ਬੈਠੇ ਨੇ, ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਆ। ਔਰ ਜਿਸ ਮਾਰਜਨ ਨਾਲ ਜਿੱਤੇ ਨੇ, ਪਾਕਿਸਤਾਨ ਨੂੰ 10-2 ਤੇ ਹਰਾਇਆ, ਫਾਈਨਲ 5-1 ਤੇ ਜਿੱਤੇ ਆ। 68 ਗੋਲਾਂ ਚੋਂ 43 ਗੋਲ ਪੰਜਾਬੀਆਂ ਦੇ ਨੇ। ਮੈਂ ਕੱਲਾ ਮੈਚ ਦੇਖਿਆ। ਪ੍ਰਗਟ ਜੀ ਤਾਂ ਕੈਪਟਨ ਰਹੇ ਨੇ ਸਾਡੇ ਦੇਸ਼ ਦੇ, ਉਹਨਾਂ ਦਾ ਵੀ ਗੋਲ ਬੜਾ ਮਸ਼ਹੂਰ ਸੀ ਜਦੋਂ ਜਰਮਨੀ ਦੇ ਖਿਲਾਫ ਆਪਣੀ ਡਿਫੈਂਸ ਤੋਂ ਬਾਲ ਡ੍ਰਿਬਲਿੰਗ ਕਰਦੇ ਹੋਏ ਲੈ ਕੇ ਗੋਲ ਕਰਕੇ ਮੁੜੇ ਸੀ। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ ਐਮਪੀ ਬਾਰੇ ਕੁਝ ਬੋਲਤਾ। ਪਾਰਟੀਆਂ, ਰਾਜਨੀਤਿਕ ਪਾਰਟੀਆਂ 'ਚ ਮਤਭੇਦ ਚੱਲਦੇ ਰਹਿੰਦੇ ਆ। ਈਵਨ ਤੁਹਾਡੀ ਪਾਰਟੀ 'ਚ ਵੀ 3 ਕੁਛ ਬੋਲਦੇ ਹੁੰਦੇ ਆ, 4 ਕੁਛ ਬੋਲਦੇ ਹੁੰਦੇ ਆ, 2 ਕੁਛ ਬੋਲਦੇ ਹੁੰਦੇ ਆ। ਤੁਸੀਂ ਕਿਹਾ ਵੀ ਡਰੱਗ ਦਾ ਇਲਜ਼ਾਮ ਲਾਤਾ। ਫਿਰ ਸਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਦਿੱਲੀ ਹਾਈ ਕਮਾਂਡ ਨੂੰ ਤੁਹਾਡੇ ਬਾਰੇ। ਉਹਦਾ ਕੀ ਕਰੀਏ ਫਿਰ? ਨਹੀਂ, ਉਹਦਾ ਕੀ ਕਰੀਏ ਪਹਿਲਾਂ ਦੱਸੋ। ਹੈ ਨਹੀਂ, ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ। ਚੇਅਰ ਨੂੰ ਐਡਰੈਸ ਕੀਤਾ। ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ, ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ। ਕੋਈ ਨਹੀਂ ਜੀ, ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਗੱਲ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ, ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ। ਜੋ
ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਬੰਦ ਕਰੋ ਟਕੇ ਰਹੋ। ਝੂਠ ਬੋਲਣ ਦੇ, ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ, ਆਪਾਂ ਨਹੀਂ ਨਹੀਂ, ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ। ਤੁਸੀਂ ਆਪਾਂ ਇੱਕ ਤਰੀਕ ਨੂੰ ਆਓਗੇ? ਸੁਣ ਲਈਏ। 1 ਤਰੀਕ ਨੂੰ ਆਉਂਗੇ? ਸੀਐਮ ਸਾਹਿਬ ਇੱਕ ਨੂੰ ਆ ਜਾਓ। ਹਾਂਜੀ, ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਤੂੰ ਵਾਟ ਯੂ ਮੀਨ ਬਾਈ ਤੂੰ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ ਸੀਐਮ ਸਾਹਿਬ, ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ, ਤੁਸੀਂ ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਸਰ, ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼ ਦੇਖੋ। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ। ਠੀਕ ਹੈ, ਬੈਠੋ ਜੀ। ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ ਸਰ ਬਿਲकुल नहीं। मैं सारे मानयोग मैंबर सभा को बेनती करता है कि कोई भी इस तरह का हाउस की मर्यादा को बढ़ा के रखा जाए और कोई भी शब्द जो चेयर की इजाजत तो बिना बोलिया गया है उन्होंने रिकॉर्ड ना किया जाए। बैठो तुसी, बैठो तुसी बैठो। मैं हुणे चेयर हुणे ना नोटिस लाएगी। यस, मैं सस्पेंड। नहीं तो आमतौर पर वाकआउट, बाईकाट इस तरह के लफज सुनने मिलते हैं। बाजवा साहब मैं बोलना हूं, है ना? तुसी फोन बंद कर लो जी, सुन लो, फोन बंद कर लो। मैं सीएम साहब प्लीज ये हाउस दे विच है ते पिछे फोन सुन रहे हैं या कोई और ध्यान, इत्थों पता लग जाता किन्ने सीरीयस है। मैं अंदर नहीं गया सीगा, सुखपाल कह रहे ने अंदरों बनाई सी। हाँ बैठ जाओ, मैं सारा कुछ दसूंगा। ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ। ਆਪਣਾ ਹੁਣ ਆਪਾਂ ਸੁਣ ਲਈਏ ਜੀ। ਸਪੀਕਰ ਸਾਹਿਬ ਪਲੀਜ਼ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼ ਇਜ਼ ਇਟ ਡਨ। ਇੱਕ ਮਿੰਟ ਬਾਜਵਾ ਸਾਹਿਬ ਤੁਸੀਂ ਬੈਠੋ। ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब सब तो पहले तो मैं बधाई दूंगा कि इस वक्त जो वादा किया कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल की बधाई देनी चाहना। तुसी और जेड़े उस दिन जिदे ये लॉन्चिंग सी
नहीं भी आए वो भी यूज कर रहे हैं, बड़ी बड़ी गल है, बड़ी बड़ी गल है। इस्तेमाल कर रहे हैं, करो, इस्तेमाल करो। मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आज़ादी तो बाद दा ऑल टाइम रिकॉर्ड बनाया एशियाई खेडां च 19 मैडल कल्ले पंजाब ने जिते ने, जो कि बहुत बड़ी गल है। खास तौर पे ਜਿਹੜੇ ਮੈਡਲ ਆਏ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ, ਕਿਉਂਕਿ ਸਾਡੀ ਖੂਨ ਚ ਬਸੀ ਹੋਈ ਹੈ ਹਾਕੀ, ਪ੍ਰਗਟ ਸਿੰਘ ਜੀ ਬੈਠੇ ਨੇ, ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਆ, ਔਰ ਜਿਸ ਮਾਰਜਨ ਨਾਲ ਜਿੱਤੇ ਨੇ, ਪਾਕਿਸਤਾਨ ਨੂੰ 10-2 ਤੇ ਹਰਾਇਆ, ਫਾਈਨਲ 5-1 ਤੇ ਜਿੱਤੇ ਆ। 68 ਗੋਲਾਂ ਚੋਂ 43 ਗੋਲ ਪੰਜਾਬੀਆਂ ਦੇ ਨੇ। ਮੈਂ ਕੱਲਾ ਕੱਲਾ ਮੈਚ ਦੇਖਿਆ। ਪ੍ਰਗਟ ਜੀ ਤਾਂ ਕੈਪਟਨ ਰਹੇ ਨੇ ਸਾਡੇ ਦੇਸ਼ ਦੇ, ਉਹਨਾਂ ਦਾ ਵੀ ਗੋਲ ਬੜਾ ਮਸ਼ਹੂਰ ਸੀ ਜਦੋਂ ਜਰਮਨੀ ਦੇ ਖਿਲਾਫ ਆਪਣੀ ਡਿਫੈਂਸ ਤੋਂ ਬਾਲ ਡ੍ਰਿਬਲਿੰਗ ਕਰਦੇ ਹੋਏ ਲੈ ਕੇ ਗੋਲ ਕਰਕੇ ਮੁੜੇ ਸੀ। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ, ਬੜੀ ਖੁਸ਼ੀ ਦੀ ਗੱਲ ਹੈ ਸਰ। ਸਰ ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ ਐਮਪੀ ਬਾਰੇ ਕੁਝ ਬੋਲਤਾ। ਪਾਰਟੀਆਂ, ਰਾਜਨੀਤਿਕ ਪਾਰਟੀਆਂ 'ਚ ਮਤਭੇਦ ਚੱਲਦੇ ਰਹਿੰਦੇ ਆ। ਈਵਨ ਤੁਹਾਡੀ ਪਾਰਟੀ 'ਚ ਵੀ 3 ਕੁਛ ਬੋਲਦੇ ਹੁੰਦੇ ਆ, 4 ਕੁਛ ਬੋਲਦੇ ਹੁੰਦੇ ਆ, 2 ਕੁਛ ਬੋਲਦੇ ਹੁੰਦੇ ਆ। ਤੁਸੀਂ ਕਿਹਾ ਵੀ ਡਰੱਗ ਦਾ ਇਲਜ਼ਾਮ ਲਾਤਾ। ਫਿਰ ਸਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਦਿੱਲੀ ਹਾਈ ਕਮਾਂਡ ਨੂੰ ਤੁਹਾਡੇ ਬਾਰੇ, ਉਹਦਾ ਕੀ ਕਰੀਏ ਫਿਰ? ਨਹੀਂ ਉਹਦਾ ਕੀ ਕਰੀਏ ਪਹਿਲਾਂ ਹੀ ਦੱਸੋ। ਹੈ ਨਾ ਜੀ, ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਬੰਦ ਕਰੋ, ਟਕੇ ਰਹੋ। ਝੂਠ ਬੋਲਣ ਤੇ ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ ਨਹੀਂ ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ। ਤੁਸੀਂ ਆਪਾਂ ਤਰੀਕੇ ਨਾਲ ਆਉਂਗੇ, ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ ਨੂੰ, ਆ ਜਾਓ ਆ ਜੀ, ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ, ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ, ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਸਰ, ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼ ਦੇ। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ।
ਆਪਾਂ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ 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 ਬਾਜਵਾ ਸਾਹਿਬ ਤੁਸੀਂ ਵੀ ਬੈਠੋ ਬਾਜਵਾ ਸਾਹਿਬ ਬੈਠੋ ਹੁਣ ਗੱਲ ਹੋ ਲੈਣ ਦਿਓ ਠੀਕ ਹੈ ਬੈਠੋ ਜੀ ਬਾਜਵਾ ਸਾਹਿਬ ਬੈਠੋ ਬਾਜਵਾ ਸਾਹਿਬ ਜੀ ਸੀਐਮ ਸਾਹਿਬ ਸਰ 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 ਬਿਲकुल नहीं मैं सारे मानयोग मैंबर सभा को बेनती करता है कि कोई भी इस तरह का हाउस की मर्यादा को बना के रखा जाए और कोई भी शब्द जो चेयर की याद तो बिना बोलिया गया है उन्होंने रिकॉर्ड ना किया जाए बैठो तुसी बैठो 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 तुसी बैठो मैं हुणे चेयर हुणे ना नोटिस लाएगी यस मैं सस्पेंड नहीं तो आम तौर पर वाकआउट बाईकाट इस तरह के लफज सुनने को मिलते हैं बाजवा साहब मैं बोलना हूं है ना तुसी फोन बंद कर लो जी सुन लो फोन बंद कर लो मैं सीएम साहब प्लीज ये हाउस दे विच है ते पिछे फोन सुन रहे हैं या कोई और ध्यान इत्थों पता लग जाता किन्ने सीरियस है मैं अंदर नहीं गया सीगा मैं अंदर नहीं गया सी सुखपाल कह रहे ने अंदरों बनाई सी हाँ बैठ जाओ मैं सारा कुछ दसूंगा ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ ਆਪਣਾ ਹੁਣ ਆਪਾਂ ਸੁਣ ਲਈਏ ਜੀ ਸਪੀਕਰ ਸਾਹਿਬ ਪਲੀਜ਼ ਸਰ ਮੈਸੇਜ ਕਰ ਲਓ ਪਹਿਲਾਂ ਮੈਸੇਜ ਕਰ ਲਓ ਕੋਈ ਜ਼ਰੂਰੀ ਮੈਸੇਜ ਕਰ ਲਓ ਸਰ ਪਲੀਜ਼ ਇਜ਼ ਇਟ ਡਨ ਇੱਕ ਮਿੰਟ ਬਾਜਵਾ ਸਾਹਿਬ ਤੁਸੀਂ ਬੈਠੋ ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ ਇਹਦੀ ਪਵਿੱਤਰਤਾ ਇਹਦੀ ਟਰਾਂਸਪੇਰੈਂਸੀ ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ स्पीकर साहब सब तो पहले तो मैं बधाई दूंगा कि इस वक्त जो वादा किया सी कि असी अगली मीटिंग दे विच अगली सिटिंग दे विच हरेक सीट ते कंप्यूटर होगा मैं तुहानू इस गल दी बधाई देनी चाहना तुसी और जेड़े उस दिन जिदे ये लॉन्चिंग सी नहीं भी आए वो भी यूज कर रहे हैं बड़ी बड़ी गल है बड़ी बड़ी गल है इस्तेमाल कर रहे हैं करो इस्तेमाल करो मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आज़ादी तो बाद दा ऑल टाइम रिकॉर्ड बनाया एशियाई खेडां च 19 मैडल कल्ले पंजाब ने जिते ने जो कि बहुत बड़ी गल है खास तौर पे जेडे मैडल आए ने उन्होंने विच सब तो बाद क्योंकि साडी खून च बसी हुई हॉकी प्रगट सिंह जी बैठे ने और हॉकी टीम दे विच 10 प्लेयर जिहड़े ने वो पंजाब दे है और जिस मार्जन नाल जिते ने पाकिस्तान नूं 10-2 ते हराया फाइनल 5-1 ते जिते है 68 गोलों चो 43 गोल पंजाबियों दे ने मैं कला मैच देखा प्रगट जी तो कैप्टन रहे ने साडे देश दे उन्हों का भी गोल बड़ा मशहूर सी जो जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਸਰ ਕੁਝ ਗੱਲਾਂ ਚੱਲ ਰਹੀਆਂ ਸੀ ਖਾਸ ਤੌਰ ਤੇ ਬਾਜਵਾ ਸਾਹਿਬ
कह रहे थे कि साडे किसी MLA ने साडे किसी MP बारे कुछ बोलता। पार्टियां, राजनीतिक पार्टियां च मतभेद चलते रहते हैं। ईवन तुहाडी पार्टी च भी 3 कुछ बोलते होंगे है, 4 कुछ बोलते होंगे है, 2 कुछ बोलते होंगे है। तुसीं कहा भी ड्रग का इल्जाम लाता। फिर सर कैप्टन अमरिंदर सिंह ने भी चिट्ठी लिखी सी दिल्ली हाई कमांड तुहाडे बारे, ਉਹਦਾ ਕੀ करिए फिर? नहीं ਉਹਦਾ ਕੀ करिए पहले दसो है ना जी। जो कैप्टन साहब ने लिखा सीगा कि ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ करिए फिर जी? फिर केजरीवाल ने की लिखा? केजरीवाल ਨੂੰ बार-बार ले आਉਂਦੇ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ। ਉਹ ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ CM ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ। ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਟਕੇ ਰਹੋ। ਬੋਲਣ ਦੇ ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ नहीं बिल्कुल नहीं। चलो लेट हिम स्पीक। बाजवा साहब बैठो, बाजवा जी बैठो। तुसी सुन लिए 1 तरीक ਨੂੰ ਆਉਂਗੇ CM साहब ਨੂੰ ਆ ਜਾਓ। ਆ ਜੀ ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, CM ਸਾਹਿਬ, ਤੂੰ ਕਹਿ ਰਹੇ ਯਾਰ। CM ਸਾਹਿਬ ਤੁਸੀਂ ਭਾਈ ਗੁੰਡੇ ਨੇ। CM ਸਾਹਿਬ ਤੁਸੀਂ CM ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, CM ਸਾਹਿਬ ਸਰ ਇੱਕ ਮਿੰਟ ਤੁਸੀਂ ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼। ਬਾਜਵਾ ਜੀ ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ, ਠੀਕ ਹੈ? ਬੈਠੋ ਜੀ। ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, CM ਸਾਹਿਬ ਸਰ ਤੁਸੀਂ ਬਿਲकुल नहीं। मैं सारे मानयोग मैंबर सभा को बेनती करता है कि कोई भी इस तरह का हाउस की मर्यादा को बना के रखा जाए और कोई भी शब्द जो चेयर की इजाजत तो बिना बोलिया गया है उन्हें रिकॉर्ड ना किया जाए। बैठो तुसी, बैठो तुसी बैठो। मैं हुणे चेयर हुणे ना नोटिस लाएगी। यस, मैं सस्पेंड। नहीं तो आमतौर पर वाकआउट, बाईकाट इस तरह के लफज सुनने मिलते हैं। बाजवा साहब मैं बोलना हूं, है ना? तुसी फोन बंद कर लो जी, सुन लो, फोन बंद कर लो। मैं CM साहब प्लीज ये हाउस दे विच है ते विच फोन सुन रहे हैं या कोई और ध्यान, इत्थों पता लग जाता किन्ने सीरीयस है। मैं अंदर नहीं गया सीगा, मैं अंदर नहीं गया सी, सुखपाल कह रहे ने अंदरों बनाई सी।
हाँ बैठ जाओ, मैं सारा कुछ दसूंगा ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ ਆਪਣਾ। ਹੁਣ ਆਪਾਂ ਸੁਣ ਲਈਏ ਜੀ ਸਪੀਕਰ ਸਾਹਿਬ ਪਲੀਜ਼ ਸਰ ਪਲੀਜ਼ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਹੋਵੇ। ਮੈਸੇਜ ਕਰ ਲਓ ਸਰ ਪਲੀਜ਼ ਪਲੀਜ਼। ਇਜ਼ ਇਟ ਡਨ? ਇੱਕ ਮਿੰਟ ਬਾਜਵਾ ਸਾਹਿਬ ਤੁਸੀਂ ਬੈਠੋ। ਤੁਸੀਂ ਉਹ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਇਹ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੜ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब सब तो पहले तो मैं बधाई दूंगा कि इस वक्त जो वादा किया असी कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल की बधाई देनी चाहना तुसी और जेड़े उस दिन जिदे ये लॉन्चिंग सी नहीं भी आए वो भी यूज कर रहे हैं। बड़ी बड़ी गल है, बड़ी बड़ी गल है। इस्तेमाल कर रहे हैं, करो इस्तेमाल करो। मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आज़ादी तो बाद दा ऑल टाइम रिकॉर्ड बनाया एशियाई खेडां च 19 मैडल कल्ले पंजाब ने जिते ने, जो कि बहुत बड़ी गल है। खास तौर पे ਜਿਹੜੇ मैडल आए ने उन्होंने विच सब तो वध क्योंकि साडी खून च बसी हुई हॉकी, प्रगट सिंह जी बैठे ने और हॉकी टीम दे विच 10 प्लेयर जिहड़े ने वो पंजाब दे है और जिस मार्जन नाल जिते ने पाकिस्तान नूं 10-2 ते हराया, फाइनल 5-1 ते जिते है। 68 गोलों चो 43 गोल पंजाबियों दे ने। मैं कला मैच देखा, प्रगट जी तो कैप्टन रहे ने साडे देश दे, उन्हों का भी गोल बड़ा मशहूर सी जो जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ साढ़े किसी एमपी बारे कुछ बोलता। पार्टियां, राजनीतिक पार्टियां च मतभेद चलते रहते हैं। ईवन तुहाडी पार्टी च भी 3 कुछ बोलते होंगे, 4 कुछ बोलते होंगे, 2 कुछ बोलते होंगे। तुसीं कहा भी ड्रग का इल्जाम लाता, फिर सर कैप्टन अमरिंदर सिंह ने भी चिट्ठी लिखी सी दिल्ली हाई कमांड में तुहाडे बारे। ਉਹਦਾ ਕੀ ਕਰੀਏ ਫਿਰ? नहीं ਉਹਦਾ ਕੀ ਕਰੀਏ ਪਹਿਲਾਂ ਦੱਸੋ ਹੈ ਨਾ ਜੀ। ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਬੰਦ ਕਰੋ, ਟਕੇ ਰਹੋ। ਝੂਠ ਬੋਲਣ ਤੇ ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ नहीं बिल्कुल नहीं। चलो लेट हिम स्पीक। बाजवा साहब बैठो, बाजवा जी बैठो। तुसी आप सुन लिए। 1 तरीक ਨੂੰ ਆਉਂਗੇ सीएम साहब, आ जाओ
हाँ जी बड़ी वधिया गल ਚੇਅਰ ਨੂੰ ਐਡਰੈਸ ਕੀਤਾ ਜਾਵੇ। व्हाट यू मीन बाय टू ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। शब्दावली देखो यार तू कह रहे यार प्रधान जी तू 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 गल कर ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ हाँ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। हाँ जी ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਸੀਐਮ ਸਾਹਿਬ, तू कह रहे यार ਸੀਐਮ ਸਾਹਿਬ ਤੁਸੀਂ, भाई गुंडे ने ਸੀਐਮ ਸਾਹਿਬ ਤੁਸੀਂ, ਸੀਐਮ ਸਾਹਿਬ ਇੱਕ ਮਿੰਟ, ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ सर ਇੱਕ ਮਿੰਟ ਤੁਸੀਂ सर ਬੈਠੋ। हंकार देखो हंकार ऐ खड़े ਮੈਂ ਗੱਲ ਕਰਦਾ। आ बोलने का अंदाज दे ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। नहीं प्रधान जी ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ 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 ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ। ਠੀਕ ਹੈ, ਬੈਠੋ ਜੀ। ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ सर 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 ਬਿਲਕੁਲ ਨਹੀਂ। ਮੈਂ ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਔਰ ਕੋਈ ਵੀ ਸ਼ਬਦ ਜੋ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਹੈ ਉਹਨੂੰ ਰਿਕਾਰਡ ਨਾ ਕੀਤਾ ਜਾਵੇ। ਬੈਠੋ ਤੁਸੀਂ, ਬੈਠੋ ਤੁਸੀਂ ਬੈਠੋ। ਮੈਂ ਹੁਣੇ ਚੇਅਰ ਹੁਣੇ ਦਾ ਨੋਟਿਸ ਲਏਗੀ। ਯੈਸ, ਮੈਂ ਸਸਪੈਂਡ। नहीं तो आम तौर पर वाकआउट बाईकाट इस तरह के लफज सुनने को मिलते हैं। बाजवा साहब मैं बोलना हूं है ना, तुसी फोन बंद कर लो जी, सुन लो, फोन बंद कर लो। मैं सीएम साहब प्लीज ये हाउस दे विच है ते पिछे फोन सुन रहे हैं या कोई होर ध्यान इत्थों पता लग जाता किन्ने सीरीयस है। मैं अंदर नहीं गया सीगा, मैं अंदर नहीं गया सी, सुखपाल कह रहे ने अंदरों बनाई सी। हाँ बैठ जाओ, मैं सारा कुछ दसूंगा। ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ। ਆਪਣਾ ਹੁਣ ਆਪਾਂ ਸੁਣ ਲਈਏ ਜੀ। ਸਪੀਕਰ ਸਾਹਿਬ ਪਲੀਜ਼ ਸਰ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼ ਇਜ਼ ਇਟ ਡਨ। ਇੱਕ ਮਿੰਟ ਬਾਜਵਾ ਸਾਹਿਬ ਤੁਸੀਂ ਬੈਠੋ। ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब सब तो पहले तो मैं बधाई दूंगा कि इस वक्त जो वादा किया असी कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल की बधाई देनी चाहना तुसी, और जेड़े उस दिन जिद्दे ये लॉन्चिंग सी नहीं भी आए वो भी यूज कर रहे हैं। बड़ी बड़ी गल है, बड़ी बड़ी गल है। इस्तेमाल कर रहे हैं, करो, इस्तेमाल करो। मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आज़ादी तो बाद दा ऑल टाइम रिकॉर्ड बनाया एशियाई खेडां च 19 मैडल कल्ले पंजाब ने जिते ने, जो कि बहुत बड़ी गल है। खास तौर पे जेडे मैडल आए ने
ਉਹਨਾਂ ਦੇ ਵਿੱਚ ਸਭ ਤੋਂ ਵੱਧ ਕਿਉਂਕਿ ਸਾਡੀ ਖੂਨ ਚ ਬਸੀ ਹੋਈ ਹੈ ਹਾਕੀ, ਪ੍ਰਗਟ ਸਿੰਘ ਜੀ ਬੈਠੇ ਨੇ, ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਆ, ਔਰ ਜਿਸ ਮਾਰਜਨ ਨਾਲ ਜਿੱਤੇ ਨੇ, ਪਾਕਿਸਤਾਨ ਨੂੰ 10-2 ਤੇ ਹਰਾਇਆ, ਫਾਈਨਲ 5-1 ਤੇ ਜਿੱਤੇ ਆ। 68 ਗੋਲਾਂ ਚੋਂ 43 ਗੋਲ ਪੰਜਾਬੀਆਂ ਦੇ ਨੇ। ਮੈਂ ਕੱਲਾ ਮੈਚ ਦੇਖਿਆ। ਪ੍ਰਗਟ ਜੀ ਤਾਂ ਕੈਪਟਨ ਰਹੇ ਨੇ ਸਾਡੇ ਦੇਸ਼ ਦੇ, ਉਹਨਾਂ ਦਾ ਵੀ ਗੋਲ ਬੜਾ ਮਸ਼ਹੂਰ ਸੀ ਜਦੋਂ ਜਰਮਨੀ ਦੇ ਖਿਲਾਫ ਆਪਣੀ ਡਿਫੈਂਸ ਤੋਂ ਬਾਲ ਡ੍ਰਿਬਲਿੰਗ ਕਰਦੇ ਹੋਏ ਲੈ ਕੇ ਗੋਲ ਕਰਕੇ ਮੁੜੇ ਸੀ। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ ਐਮਪੀ ਬਾਰੇ ਕੁਝ ਬੋਲਤਾ। ਪਾਰਟੀਆਂ, ਰਾਜਨੀਤਿਕ ਪਾਰਟੀਆਂ 'ਚ ਮਤਭੇਦ ਚੱਲਦੇ ਰਹਿੰਦੇ ਆ। ਈਵਨ ਤੁਹਾਡੀ ਪਾਰਟੀ 'ਚ ਵੀ 3 ਕੁਝ ਬੋਲਦੇ ਹੁੰਦੇ ਆ, 4 ਕੁਝ ਬੋਲਦੇ ਹੁੰਦੇ ਆ, 2 ਕੁਝ ਬੋਲਦੇ ਹੁੰਦੇ ਆ। ਤੁਸੀਂ ਕਿਹਾ ਵੀ ਡਰੱਗ ਦਾ ਇਲਜ਼ਾਮ ਲਾਤਾ। ਫਿਰ ਸਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਦਿੱਲੀ ਹਾਈ ਕਮਾਂਡ ਨੂੰ ਤੁਹਾਡੇ ਬਾਰੇ। ਉਹਦਾ ਕੀ ਕਰੀਏ ਫਿਰ? ਨਹੀਂ ਉਹਦਾ ਕੀ ਕਰੀਏ ਪਹਿਲਾਂ ਹੀ ਦੱਸੋ। ਹੈ ਨਹੀਂ, ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ। ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ। ਕੋਈ ਨਹੀਂ ਜੀ, ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ 'ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਟਕੇ ਰਹੋ। ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ ਨਹੀਂ ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ। ਤੁਸੀਂ ਆਪਾਂ ਤਰੀਕ ਨੂੰ ਆਉਂਗੇ, ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ ਨੂੰ ਆ ਜਾਓ। ਹਾਂਜੀ ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ। ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ, ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼। ਬਾਜਵਾ ਜੀ ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ। ਠੀਕ ਹੈ, ਬੈਠੋ ਜੀ। ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ ਸਰ ਤੁਸੀਂ ਬਿਲਕੁਲ ਨਹੀਂ। ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ
रखा जाए और कोई भी शब्द जो चेयर की इजाजत तो बिना बोलिया गया है उन्होंने रिकॉर्ड ना किया जाए, रिकॉर्ड ना किया जाए। बैठो तुसी, बैठो बैठो बैठो, तुसी बैठो। मैं हुणे चेयर हुणे ना नोटिस लाएगी। यस, मैं सस्पेंड। नहीं तो आम तौर पर वाकआउट, बाईकाट इस तरह के लफज सुनने मिलते हैं। बाजवा साहब मैं बोलना हूं, है ना, तुसी फोन बंद कर लो जी, सुन लो, फोन बंद कर लो। मैं सीएम साहब प्लीज ये हाउस ਦੇ ਵਿੱਚ ਹੈ ਤੇ ਪਿੱਛੇ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ, ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ। मैं अंदर नहीं गया सीगा, मैं अंदर नहीं गया सी, सुखपाल कह रहे ने अंदरों बनाई सी। हाँ बैठ जाओ, मैं सारा कुछ दसूंगा। ਜਿਹੜੀਆਂ ਤੁਸੀਂ अपना माननीय मुख्य चेयर ਨੂੰ ਐਡਰੈਸ ਕਰੋ अपना। ਹੁਣ ਆਪਾਂ ਸੁਣ ਲਈਏ ਜੀ स्पीकर साहब, प्लीज सर मैसेज कर लो, पहला मैसेज कर लो, कोई जरूरी मैसेज कर लो सर, प्लीज प्लीज। इज इट डन? एक मिनट बाजवा साहब तुसी बैठो। तुसी मैं सारे हाउस के मैंबर साहबान ਨੂੰ ਬੇਨਤੀ ਕਰਦਾ कि मुकद्दस हाउस है, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਢ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब, सब तो पहले तो मैं बधाई दूंगा कि इस वक्त जो वादा किया सी कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल की बधाई देनी चाहना। तुसी और जेड़े उस दिन जिदे ये लॉन्चिंग सी नहीं भी आए वो भी यूज कर रहे हैं, बड़ी बड़ी गल है, बड़ी बड़ी गल है। इस्तेमाल कर रहे हैं, करो, इस्तेमाल करो। मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आज़ादी तो बाद दा ऑल टाइम रिकॉर्ड बनाया एशियाई खेडां च। 19 मैडल कल्ले पंजाब ने जिते ने, जो कि बहुत बड़ी गल है। खास तौर पे जेडे मैडल आए ने उन्होंने विच सब तो बाद, क्योंकि साडी खून च बसी हुई हॉकी, प्रगट सिंह जी बैठे ने, और हॉकी टीम दे विच 10 प्लेयर जिहड़े ने वो पंजाब दे है। और जिस मार्जन नाल जिते ने, पाकिस्तान नूं 10-2 ते हराया, फाइनल 5-1 ते जिते है। 68 गोलों चो 43 गोल पंजाबियों के ने। मैं कला मैच देखा। प्रगट जी तो कैप्टन रहे ने साडे देश दे, उन्होंने भी गोल बड़ा मशहूर सी जो जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ साढ़े किसी एमपी बारे कुछ बोलता। पार्टियां, राजनीतिक पार्टियां च मतभेद चलते रहते हैं। ईवन तुहाडी पार्टी च भी 3 कुछ बोलते होंगे, 4 कुछ बोलते होंगे, 2 कुछ बोलते होंगे। तुसीं कहा भी ड्रग का इल्जाम लाता। फिर सर कैप्टन अमरिंदर सिंह ने भी चिट्ठी लिखी सी दिल्ली हाई कमांड में तुहाडे बारे। ਉਹਦਾ ਕੀ ਕਰੀਏ ਫਿਰ? नहीं ਉਹਦਾ ਕੀ ਕਰੀਏ ਪਹਿਲਾਂ ही दसो। हैं
ਨਹੀਂ ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਬੰਦ ਕਰੋ, ਟਕੇ ਰਹੋ। ਝੂਠ ਬੋਲਣ ਦੇ, ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ ਨਹੀਂ ਨਹੀਂ ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ, ਤੁਸੀਂ ਆਪਾਂ ਤਰੀਕ ਨੂੰ ਆਉਂਗੇ, ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ ਨੂੰ, ਆ ਜਾਓ। ਆ ਜੀ, ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਸਰ, ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼ ਦੇਖੋ। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ 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 ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ, ਠੀਕ ਹੈ? ਬੈਠੋ ਜੀ, ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ ਸਰ ਤੁਸੀਂ ਬਿਲਕੁਲ ਨਹੀਂ। ਮੈਂ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਔਰ ਕੋਈ ਵੀ ਸ਼ਬਦ ਜੋ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਹੈ ਉਹਨੂੰ ਰਿਕਾਰਡ ਨਾ ਕੀਤਾ ਜਾਵੇ। ਬੈਠੋ ਤੁਸੀਂ, ਬੈਠੋ ਤੁਸੀਂ ਬੈਠੋ। ਮੈਂ ਹੁਣੇ ਚੇਅਰ ਹੁਣੇ ਦਾ ਨੋਟਿਸ ਲਏਗੀ। ਯੈਸ, ਮੈਂ ਸਸਪੈਂਡ। ਨਹੀਂ ਤਾਂ ਆਮ ਤੌਰ ਤੇ ਵਾਕਆਊਟ, ਬਾਈਕਾਟ, ਇਸ ਤਰ੍ਹਾਂ ਦੇ ਲਫ਼ਜ਼ ਸੁਣਨ ਨੂੰ ਮਿਲਦੇ ਆ। ਬਾਜਵਾ ਸਾਹਿਬ ਮੈਂ ਬੋਲਣਾ ਹੁਣ, ਹੈ ਨਾ? ਤੁਸੀਂ ਫੋਨ ਬੰਦ ਕਰ ਲਓ ਜੀ, ਸੁਣ ਲਓ, ਫੋਨ ਬੰਦ ਕਰ ਲਓ। ਮੈਂ ਸੀਐਮ ਸਾਹਿਬ ਪਲੀਜ਼, ਜੇ ਹਾਊਸ ਦੇ ਵਿੱਚ ਹੈ ਤੇ ਵਿੱਚ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ, ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ। ਮੈਂ ਅੰਦਰ ਨਹੀਂ ਗਿਆ ਸੀ, ਸੁਖਪਾਲ ਖਹਿਰੇ ਨੇ ਅੰਦਰੋਂ ਬਣਾਈ ਸੀ। ਹਾਂ ਬੈਠ ਜਾਓ, ਮੈਂ ਸਾਰਾ ਕੁਝ ਦੱਸੂਗਾ। ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ। ਆਪਣਾ ਹੁਣ ਆਪਾਂ ਸੁਣ ਲਈਏ ਜੀ। ਸਪੀਕਰ ਸਾਹਿਬ ਪਲੀਜ਼ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼। ਇਜ਼ ਇਟ ਡਨ? ਇੱਕ ਮਿੰਟ, ਬਾਜਵਾ ਸਾਹਿਬ ਤੁਸੀਂ ਬੈਠੋ। ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ।
ਸੋ ਮੈਂ ਹੁਣ ਬੇਨਤੀ ਕਰਾਂਗਾ ਮੁੜ ਨਹੀਂ। ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब, सब तो पहले तो मैं बधाई दूंगा कि इस वक्त जो वादा किया सी कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल की बधाई देनी चाहना तुसीं और जेड़े उस दिन जिदे ये लॉन्चिंग सी नहीं भी आए वो भी यूज कर रहे हैं। बड़ी बड़ी गल है, बड़ी बड़ी गल है। इस्तेमाल कर रहे हैं, करो, इस्तेमाल करो। मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आज़ादी तो बाद दा ऑल टाइम रिकॉर्ड बनाया एशियाई खेडां च 19 मैडल कल्ले पंजाब ने जिते ने, जो कि बहुत बड़ी गल है। खास तौर पे जेडे मैडल आए ने उन्हां दे विच सब तो वध, क्योंकि साडी खून च बसी हुई हॉकी, प्रगट सिंह जी बैठे ने और हॉकी टीम दे विच 10 प्लेयर जिहड़े ने वो पंजाब दे है और जिस मार्जन नाल जिते ने पाकिस्तान नूं 10-2 ते हराया, फाइनल 5-1 ते जिते है। 68 गोलों चो 43 गोल पंजाबियों दे ने। मैं कला कला मैच देखा। प्रगट जी तो कैप्टन रहे ने साडे देश दे, उन्हां दा भी गोल बड़ा मशहूर सी जदों जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ ਔਰ ਸਾਡੇ 골ਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ साढ़े किसी एमपी बारे कुछ बोलता। पार्टियां, राजनीतिक पार्टियां च मतभेद चलते रहते हैं। ईवन तुहाडी पार्टी च भी 3 कुछ बोलते होंगे हैं, 4 कुछ बोलते होंगे हैं, 2 कुछ बोलते होंगे हैं। तुसीं कहा भी ड्रग का इल्जाम लाता। फिर सर कैप्टन अमरिंदर सिंह ने भी चिट्ठी लिखी सी दिल्ली हाई कमांड में तुहाडे बारे, ਉਹਦਾ ਕੀ ਕਰੀਏ ਫਿਰ? नहीं ਉਹਦਾ ਕੀ ਕਰੀਏ ਪਹਿਲਾਂ दसो है ना जी। जो कैप्टन साहब ने लिखा ਸੀਗਾ कि ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ केजरीवाल ने की लिखिया? केजरीवाल ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ। ਉਹ ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਟਕੇ ਰਹੋ। ਝੂਠ ਬੋਲਣ ਤੇ ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ ਨਹੀਂ ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ। ਤੁਸੀਂ ਆਪਾਂ ਤਰੀਕ ਨੂੰ ਆਉਂਗੇ, ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ ਨੂੰ, ਆ ਜਾਓ ਆ ਜੀ। ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ,
ਸੀਐਮ ਸਾਹਿਬ ਤੂੰ ਕਹਿ ਰਿਹਾ ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ ਸੀਐਮ ਸਾਹਿਬ ਤੁਸੀਂ ਸੀਐਮ ਸਾਹਿਬ ਇੱਕ ਮਿੰਟ ਬਾਜਵਾ ਜੀ ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਸਰ ਬੈਠੋ ਹੰਕਾਰ ਦੇਖੋ ਹੰਕਾਰ ਐ ਖੜੇ ਮੈਂ ਗੱਲ ਕਰਦਾ ਆ ਬੋਲਣ ਦਾ ਅੰਦਾਜ਼ ਦੇ ਬਾਜਵਾ ਜੀ ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ ਬਾਜਵਾ ਸਾਹਿਬ ਤੁਸੀਂ ਵੀ ਬੈਠੋ ਬਾਜਵਾ ਸਾਹਿਬ ਬੈਠੋ ਹੁਣ ਗੱਲ ਹੋ ਲੈਣ ਦਿਓ ਠੀਕ ਹੈ ਬੈਠੋ ਜੀ ਬਾਜਵਾ ਸਾਹਿਬ ਬੈਠੋ ਬਾਜਵਾ ਸਾਹਿਬ ਜੀ ਸੀਐਮ ਸਾਹਿਬ ਸਰ ਬਿਲਕੁਲ ਨਹੀਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਔਰ ਕੋਈ ਵੀ ਸ਼ਬਦ ਜੋ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਹੈ ਉਹਨੂੰ ਰਿਕਾਰਡ ਨਾ ਕੀਤਾ ਜਾਵੇ ਬੈਠੋ ਤੁਸੀਂ ਬੈਠੋ ਤੁਸੀਂ ਬੈਠੋ ਮੈਂ ਹੁਣੇ ਚੇਅਰ ਹੁਣੇ ਇਹਦਾ ਨੋਟਿਸ ਲਏਗੀ ਯੈਸ ਮੈਂ ਸਸਪੈਂਡ ਨਹੀਂ ਤਾਂ ਆਮ ਤੌਰ ਤੇ ਵਾਕਆਊਟ ਬਾਈਕਾਟ ਇਸ ਤਰ੍ਹਾਂ ਦੇ ਲਫ਼ਜ਼ ਸੁਣਨ ਨੂੰ ਮਿਲਦੇ ਆ ਬਾਜਵਾ ਸਾਹਿਬ ਮੈਂ ਬੋਲਣਾ ਹੁਣ ਹੈ ਨਾ ਤੁਸੀਂ ਫੋਨ ਬੰਦ ਕਰ ਲਓ ਜੀ ਸੁਣ ਲਓ ਫੋਨ ਬੰਦ ਕਰ ਲਓ ਮੈਂ ਸੀਐਮ ਸਾਹਿਬ ਪਲੀਜ਼ ਇਹ ਹਾਊਸ ਦੇ ਵਿੱਚ ਹੈ ਤੇ ਵਿੱਚੋਂ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ ਮੈਂ ਅੰਦਰ ਨਹੀਂ ਗਿਆ ਸੀਗਾ ਸੁਖਪਾਲ ਕਹਿ ਰਹੇ ਨੇ ਅੰਦਰੋਂ ਬਣਾਈ ਸੀ ਹਾਂ ਬੈਠ ਜਾਓ ਮੈਂ ਸਾਰਾ ਕੁਝ ਦੱਸੂਗਾ ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ ਆਪਣਾ ਹੁਣ ਆਪਾਂ ਸੁਣ ਲਈਏ ਜੀ ਸਪੀਕਰ ਸਾਹਿਬ ਪਲੀਜ਼ ਮੈਸੇਜ ਕਰ ਲਓ ਪਹਿਲਾਂ ਮੈਸੇਜ ਕਰ ਲਓ ਕੋਈ ਜ਼ਰੂਰੀ ਮੈਸੇਜ ਕਰ ਲਓ ਸਰ ਪਲੀਜ਼ ਇਜ਼ ਇਟ ਡਨ ਇੱਕ ਮਿੰਟ ਬਾਜਵਾ ਸਾਹਿਬ ਤੁਸੀਂ ਬੈਠੋ ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮੁਕੱਦਸ ਹਾਊਸ ਹੈ ਇਹਦੀ ਪਵਿੱਤਰਤਾ ਇਹਦੀ ਟਰਾਂਸਪੇਰੈਂਸੀ ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਕਿ ਇਸ ਵਕਤ ਜੋ ਵਾਅਦਾ ਕੀਤਾ ਸੀ ਅਸੀਂ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ ਅਗਲੀ ਸਿਟਿੰਗ ਦੇ ਵਿੱਚ ਹਰੇਕ ਸੀਟ ਤੇ ਕੰਪਿਊਟਰ ਹੋਊਗਾ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਤੁਸੀਂ ਔਰ ਜਿਹੜੇ ਉਸ ਦਿਨ ਜਿੱਦੇ ਇਹ ਲਾਂਚਿੰਗ ਸੀ ਨਹੀਂ ਵੀ ਆਏ ਉਹ ਵੀ ਯੂਜ਼ ਕਰ ਰਹੇ ਆ ਬੜੀ ਗੱਲ ਹੈ ਬੜੀ ਵਧੀਆ ਗੱਲ ਹੈ ਇਸਤੇਮਾਲ ਕਰ ਰਹੇ ਆ ਕਰੋ ਇਸਤੇਮਾਲ ਕਰੋ ਮੈਂ ਸਭ ਤੋਂ ਵੱਧ ਵਧਾਈ ਦੇਣੀ ਚਾਹੂੰਗਾ ਮੈਂ ਸਾਡੇ ਪੰਜਾਬ ਦੇ ਉਹਨਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦਾ ਆਲ ਟਾਈਮ ਰਿਕਾਰਡ ਬਣਾਇਆ ਏਸ਼ੀਆਈ ਖੇਡਾਂ 'ਚ 19 ਮੈਡਲ ਕੱਲੇ ਪੰਜਾਬ ਨੇ ਜਿੱਤੇ ਨੇ ਜੋ ਕਿ ਬਹੁਤ ਵੱਡੀ ਗੱਲ ਹੈ ਖਾਸ ਤੌਰ ਤੇ ਜਿਹੜੇ ਮੈਡਲ ਆਏ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਕਿਉਂਕਿ ਸਾਡੀ ਖੂਨ 'ਚ ਬਸੀ ਹੋਈ ਹਾਕੀ ਪ੍ਰਗਟ ਸਿੰਘ ਜੀ ਬੈਠੇ ਨੇ ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਆ ਔਰ ਜਿਸ ਮਾਰਜਨ ਨਾਲ ਜਿੱਤੇ ਨੇ ਪਾਕਿਸਤਾਨ ਨੂੰ 10-2 ਤੇ ਹਰਾਇਆ ਫਾਈਨਲ 5-1 ਤੇ ਜਿੱਤੇ ਆ 68 ਗੋਲਾਂ ਚੋਂ 43 ਗੋਲ ਪੰਜਾਬੀਆਂ ਦੇ ਨੇ ਮੈਂ ਕੱਲਾ ਮੈਚ ਦੇਖਿਆ ਪ੍ਰਗਟ ਜੀ ਤਾਂ ਕੈਪਟਨ ਰਹੇ ਨੇ ਸਾਡੇ ਦੇਸ਼ ਦੇ
ਉਹਨਾਂ ਦਾ ਵੀ ਗੋਲ ਬੜਾ ਮਸ਼ਹੂਰ ਸੀ ਜਦੋਂ ਜਰਮਨੀ ਦੇ ਖਿਲਾਫ ਆਪਣੀ ਡਿਫੈਂਸ ਤੋਂ ਬਾਲ ਡ੍ਰਿਬਲਿੰਗ ਕਰਦੇ ਹੋਏ ਲੈ ਕੇ ਗੋਲ ਕਰਕੇ ਮੁੜੇ ਸੀ। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ ਐਮਪੀ ਬਾਰੇ ਕੁਝ ਬੋਲਤਾ। ਪਾਰਟੀਆਂ, ਰਾਜਨੀਤਿਕ ਪਾਰਟੀਆਂ 'ਚ ਮਤਭੇਦ ਚੱਲਦੇ ਰਹਿੰਦੇ ਆ। ਈਵਨ ਤੁਹਾਡੀ ਪਾਰਟੀ 'ਚ ਵੀ 3 ਕੁਝ ਬੋਲਦੇ ਹੁੰਦੇ ਆ, 4 ਕੁਝ ਬੋਲਦੇ ਹੁੰਦੇ ਆ, 2 ਕੁਝ ਬੋਲਦੇ ਹੁੰਦੇ ਆ। ਤੁਸੀਂ ਕਿਹਾ ਵੀ ਡਰੱਗ ਦਾ ਇਲਜ਼ਾਮ ਲਾਤਾ। ਫਿਰ ਸਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਦਿੱਲੀ ਹਾਈ ਕਮਾਂਡ ਨੂੰ ਤੁਹਾਡੇ ਬਾਰੇ। ਉਹਦਾ ਕੀ ਕਰੀਏ ਫਿਰ? ਨਹੀਂ ਉਹਦਾ ਕੀ ਕਰੀਏ ਪਹਿਲਾਂ ਦੱਸੋ ਹੈ ਨਾ ਜੀ। ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ। ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਚਿੱਠੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਟਕੇ ਰਹੋ ਬਾਜਵਾ ਜੀ। ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ, ਆਪਾਂ ਨਹੀਂ ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ। ਤੁਸੀਂ ਆਪਾਂ ਤਰੀਕ ਨੂੰ ਆਉਂਗੇ, ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ ਨੂੰ। ਆ ਜਾਓ ਆ ਜੀ, ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ। ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ, ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ, ਠੀਕ ਹੈ? ਬੈਠੋ ਜੀ, ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ ਸਰ ਤੁਸੀਂ ਬਿਲਕੁਲ ਨਹੀਂ। ਮੈਂ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਔਰ ਕੋਈ ਵੀ ਸ਼ਬਦ ਜੋ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਹੈ ਉਹਨੂੰ ਰਿਕਾਰਡ ਨਾ ਕੀਤਾ ਜਾਵੇ। ਬੈਠੋ ਤੁਸੀਂ, ਬੈਠੋ ਤੁਸੀਂ ਬੈਠੋ। ਮੈਂ ਹੁਣੇ ਚੇਅਰ ਹੁਣੇ ਦਾ ਨੋਟਿਸ ਲਏਗੀ। ਯੈਸ, ਮੈਂ ਸਸਪੈਂਡ। ਨਹੀਂ ਤਾਂ
ਆਮ ਤੌਰ ਤੇ ਵਾਕਆਊਟ, ਬਾਈਕਾਟ, ਇਸ ਤਰ੍ਹਾਂ ਦੇ ਲਫ਼ਜ਼ ਸੁਣਨ ਨੂੰ ਮਿਲਦੇ ਆ। ਬਾਜਵਾ ਸਾਹਿਬ, ਮੈਂ ਬੋਲਣਾ ਹੁਣ, ਹੈ ਨਾ? ਤੁਸੀਂ ਫੋਨ ਬੰਦ ਕਰ ਲਓ ਜੀ, ਸੁਣ ਲਓ, ਫੋਨ ਬੰਦ ਕਰ ਲਓ। ਮੈਂ ਸੀਐਮ ਸਾਹਿਬ ਪਲੀਜ਼, ਜੇ ਹਾਊਸ ਦੇ ਵਿੱਚ ਹੈ ਤੇ ਪਿੱਛੇ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ, ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ। ਇਸੇ ਫੋਨ ਦੇ ਜ਼ਰੀਏ ਤੁਸੀਂ ਪਾਰਲੀਮੈਂਟ 'ਚ ਮੂਵੀ ਬਣਾਈ ਸੀ ਜਦੋਂ ਮੈਂ ਅੰਦਰ ਨਹੀਂ ਗਿਆ ਸੀਗਾ, ਮੈਂ ਅੰਦਰ ਨਹੀਂ ਗਿਆ ਸੀ, ਸੁਖਪਾਲ ਖਹਿਰੇ ਨੇ ਅੰਦਰੋਂ ਬਣਾਈ ਸੀ। ਹਾਂ, ਬੈਠ ਜਾਓ, ਮੈਂ ਸਾਰਾ ਕੁਝ ਦੱਸੂਗਾ। ਜਿਹੜੀਆਂ ਤੁਸੀਂ ਆਪਣਾ ਮਾਨਯੋਗ ਮੁੱਖ ਚੇਅਰ ਨੂੰ ਐਡਰੈਸ ਕਰੋ। ਆਪਣਾ ਹੁਣ ਆਪਾਂ ਸੁਣ ਲਈਏ ਜੀ। ਸਪੀਕਰ ਸਾਹਿਬ, ਮੈਸੇਜ ਫਰਮ ਦੀ ਹਸਪੀਟਲ। ਪਲੀਜ਼ ਸਰ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼। ਇਜ਼ ਇਟ ਡਨ? ਇੱਕ ਮਿੰਟ, ਬਾਜਵਾ ਸਾਹਿਬ ਤੁਸੀਂ ਬੈਠੋ। ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਇਹ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਕਿ ਇਸ ਵਕਤ ਜੋ ਵਾਅਦਾ ਕੀਤਾ ਸੀ ਅਸੀਂ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ, ਅਗਲੀ ਸਿਟਿੰਗ ਦੇ ਵਿੱਚ ਹਰੇਕ ਸੀਟ ਤੇ ਕੰਪਿਊਟਰ ਹੋਊਗਾ, ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ। ਤੁਸੀਂ ਔਰ ਜਿਹੜੇ ਉਸ ਦਿਨ ਜਿੱਦੇ ਇਹ ਲਾਂਚਿੰਗ ਸੀ ਨਹੀਂ ਵੀ ਆਏ, ਉਹ ਵੀ ਯੂਜ਼ ਕਰ ਰਹੇ ਆ। ਬੜੀ ਗੱਲ ਹੈ, ਬੜੀ ਵਧੀਆ ਗੱਲ ਹੈ। ਇਸਤੇਮਾਲ ਕਰ ਰਹੇ ਆ, ਕਰੋ, ਇਸਤੇਮਾਲ ਕਰੋ। ਮੈਂ ਸਭ ਤੋਂ ਵੱਧ ਵਧਾਈ ਦੇਣੀ ਚਾਹੂੰਗਾ ਮੈਂ ਸਾਡੇ ਪੰਜਾਬ ਦੇ ਉਹਨਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦਾ ਆਲ ਟਾਈਮ ਰਿਕਾਰਡ ਬਣਾਇਆ ਏਸ਼ੀਆਈ ਖੇਡਾਂ 'ਚ। 19 ਮੈਡਲ ਕੱਲੇ ਪੰਜਾਬ ਨੇ ਜਿੱਤੇ ਨੇ, ਜੋ ਕਿ ਬਹੁਤ ਵੱਡੀ ਗੱਲ ਹੈ। ਖਾਸ ਤੌਰ ਤੇ ਜਿਹੜੇ ਮੈਡਲ ਆਏ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ, ਕਿਉਂਕਿ ਸਾਡੀ ਖੂਨ 'ਚ ਬਸੀ ਹੋਈ ਹੈ ਹਾਕੀ, ਪ੍ਰਗਟ ਸਿੰਘ ਜੀ ਬੈਠੇ ਨੇ, ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਹੈ। ਔਰ ਜਿਸ ਮਾਰਜਨ ਨਾਲ ਜਿੱਤੇ ਨੇ, ਪਾਕਿਸਤਾਨ ਨੂੰ 10-2 ਤੇ ਹਰਾਇਆ, ਫਾਈਨਲ 5-1 ਤੇ ਜਿੱਤੇ ਆ। 68 ਗੋਲਾਂ ਚੋਂ 43 ਗੋਲ ਪੰਜਾਬੀਆਂ ਦੇ ਨੇ। ਮੈਂ ਕੱਲਾ ਮੈਚ ਦੇਖਿਆ। ਪ੍ਰਗਟ ਜੀ ਤਾਂ ਕੈਪਟਨ ਰਹੇ ਨੇ ਸਾਡੇ ਦੇਸ਼ ਦੇ, ਉਹਨਾਂ ਦਾ ਵੀ ਗੋਲ ਬੜਾ ਮਸ਼ਹੂਰ ਸੀ ਜਦੋਂ ਜਰਮਨੀ ਦੇ ਖਿਲਾਫ ਆਪਣੀ ਡਿਫੈਂਸ ਤੋਂ ਬਾਲ ਡ੍ਰਿਬਲਿੰਗ ਕਰਦੇ ਹੋਏ ਲੈ ਕੇ ਗੋਲ ਕਰਕੇ ਮੁੜੇ ਸੀ। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ। ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ ਐਮਪੀ ਬਾਰੇ ਕੁਝ ਬੋਲਤਾ। ਪਾਰਟੀਆਂ, ਰਾਜਨੀਤਿਕ ਪਾਰਟੀਆਂ 'ਚ ਮਤਭੇਦ ਚੱਲਦੇ ਰਹਿੰਦੇ ਆ। ਈਵਨ ਤੁਹਾਡੀ ਪਾਰਟੀ 'ਚ ਵੀ 3 ਕੁਝ ਬੋਲਦੇ ਹੁੰਦੇ ਆ, 4 ਕੁਝ ਬੋਲਦੇ ਹੁੰਦੇ ਆ, 2 ਕੁਝ ਬੋਲਦੇ ਹੁੰਦੇ ਆ। ਤੁਸੀਂ ਕਿਹਾ ਵੀ ਡਰੱਗ ਦਾ ਇਲਜ਼ਾਮ ਲਾਤਾ। ਫਿਰ ਸਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਦਿੱਲੀ ਹਾਈ ਕਮਾਂਡ ਨੂੰ ਤੁਹਾਡੇ ਬਾਰੇ। ਉਹਦਾ ਕੀ ਕਰੀਏ ਫਿਰ? ਨਹੀਂ, ਉਹਦਾ ਕੀ ਕਰੀਏ ਪਹਿਲਾਂ ਹੀ ਦੱਸੋ। ਹੈ ਨਾ ਜੀ, ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ। ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ, ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ। ਕੋਈ ਨਹੀਂ ਜੀ, ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ, ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ। ਜੋ ਤੁਹਾਡਾ ਹੁੰਦਾ ਕਰੋ। ਇਹ
ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਟਕੇ ਰਹੋ। ਬੋਲਣ ਦੇ ਕਿਉਂਕਿ ਬਾਜਵਾ ਜੀ, ਨਹੀਂ ਬਿਲकुल ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ, ਆਪਾਂ ਨਹੀਂ ਬਿਲकुल नहीं। चलो let him speak। बाजवा साहब बैठो, बाजवा जी बैठो। तुसी आप एक तरीके ਨਾਲ ਆਓਗੇ? सुन लिए ਇੱਕ ਤਰੀਕ ਨੂੰ ਆਉਂਗੇ सीएम साहब ਇੱਕ ਨੂੰ ਆ ਜਾਓ। ਆ ਜੀ ਬੜੀ ਵਧੀਆ ਗੱਲ। चेयर नो एड्रेस किया जावे। ਤੂੰ ਵਾਟ ਯੂ ਮੀਨ ਬਾਈ ਟੂ? चेयर नो एड्रेस किया जावे जी। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਸਰ ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼ ਦੇਖੋ। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ, ਠੀਕ ਹੈ? ਬੈਠੋ ਜੀ, ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ ਸਰ ਬਿਲकुल नहीं। मैं सारे मानयोग मैंबर सभा को बेनती करता है कि कोई भी इस तरह का हाउस की मर्यादा को बना के रखा जाए और कोई भी शब्द जो चेयर की इजाजत तो बिना बोलिया गया है उन्होंने रिकॉर्ड ना किया जाए। बैठो तुसी, बैठो तुसी बैठो। मैं हुणे चेयर हुणे ना नोटिस लाएगी। यस, मैं सस्पेंड। नहीं तो आम तौर पर वाकआउट, बाईकाट इस तरह के लफज सुनने को मिलते हैं। बाजवा साहब मैं बोलना हूं, है ना? तुसी फोन बंद कर लो जी, सुन लो, फोन बंद कर लो। मैं सीएम साहब प्लीज ये हाउस दे विच है ते पिछे फोन सुन रहे हैं या कोई और ध्यान, इत्थों पता लग जाता किन्ने सीरियस है। मैं अंदर नहीं गया सीगा, सुखपाल कह रहे ने अंदरों बनाई सी। हाँ बैठ जाओ, मैं सारा कुछ दसूंगा। ਜਿਹੜੀਆਂ ਤੁਸੀਂ अपना माननीय मुख्य चेयर ਨੂੰ ਐਡਰੈਸ ਕਰੋ। अपना ਹੁਣ ਆਪਾਂ ਸੁਣ ਲਈਏ ਜੀ। ਸਪੀਕਰ ਸਾਹਿਬ ਪਲੀਜ਼ ਸਰ ਮੈਸੇਜ ਕਰ ਲਓ, ਪਹਿਲਾਂ ਮੈਸੇਜ ਕਰ ਲਓ, ਕੋਈ ਜ਼ਰੂਰੀ ਮੈਸੇਜ ਕਰ ਲਓ ਸਰ, ਪਲੀਜ਼ ਇਜ਼ ਇਟ ਡਨ। ਇੱਕ ਮਿੰਟ ਬਾਜਵਾ ਸਾਹਿਬ ਤੁਸੀਂ ਬੈਠੋ। ਤੁਸੀਂ ਮੈਂ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਇਹ ਮੁਕੱਦਸ ਹਾਊਸ ਹੈ, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब सब तो पहले तो मैं बधाई दूंगा कि इस वक्त जो वादा किया असी कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल की बधाई देनी चाहना। तुसी और जेड़े उस दिन जिद्दे ये लॉन्चिंग सी नहीं भी आए वो भी यूज कर रहे हैं, बड़ी गल है, बड़ी वधी गल है।
इस्तेमाल कर रहे हैं, करो, इस्तेमाल करो। मैं सब तो ਵੱਧ ਵਧਾਈ देनी चाहूंगा मैं ਸਾਡੇ पंजाब ਦੇ ਉਹਨਾਂ खिडारियों ਨੂੰ जिन्हों ने आज़ादी तो बाद ਦਾ ऑल टाइम रिकॉर्ड बनाया एशियाई खेडों च 19 मैडल कल्ले पंजाब ने जिते ने, जो कि बहुत बड़ी गल है। खास तौर पर ਜਿਹੜੇ मैडल आए ने उन्होंने विच सब तो वध, क्योंकि साडी खून च बसी हुई हॉकी, प्रगट सिंह जी बैठे ने, और हॉकी टीम दे विच 10 प्लेयर जिहड़े ने वो पंजाब दे है, और जिस मार्जिन नाल जिते ने पाकिस्तान नूं 10-2 ते हराया, फाइनल 5-1 ते जिते है। 68 गोलों चो 43 गोल पंजाबियों के ने। मैं कला कला मैच देखा, प्रगट जी तो कैप्टन रहे ने साडे देश दे, उन्हों का भी गोल बड़ा मशहूर सी, जो जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी। ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ 'ਚ ਅਟੈਕ ਇਜ਼ ਅ ਬੈਸਟ ਡਿਫੈਂਸ। ਸੋ ਸਾਡੀ ਟੀਮ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ, ਔਰ ਸਾਡੇ ਗੋਲਡ ਮੈਡਲ ਸਾਡੇ ਧੀਆਂ ਪੁੱਤ ਲੈ ਕੇ ਆਏ ਨੇ, ਬੜੀ ਖੁਸ਼ੀ ਦੀ ਗੱਲ ਹੈ ਸਰ। ਕੁਝ ਗੱਲਾਂ ਚੱਲ ਰਹੀਆਂ ਸੀ, ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ एमपी बारे कुछ बोलता। पार्टियां, राजनीतिक पार्टियां च मतभेद चलते रहते हैं। ईवन तुहाडी पार्टी च भी 3 कुछ बोलते होंगे, 4 कुछ बोलते होंगे, 2 कुछ बोलते होंगे। तुसीं कहा भी ड्रग का इल्जाम लाता, फिर सर कैप्टन अमरिंदर सिंह ने भी चिट्ठी लिखी सी दिल्ली हाई कमांड में तुहाडे बारे, ਉਹਦਾ ਕੀ करिए फिर? नहीं ਉਹਦਾ ਕੀ ਕਰੀਬ ਹੈ ਦੱਸੋ ਹੈ ਨਹੀਂ। ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। बैठो, चल बैठो फिर। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਬੰਦ ਕਰੋ, ਟਕੇ ਰਹੋ। ਝੂਠ ਬੋਲਣ ਦੇ, ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ नहीं बिल्कुल नहीं। चलो लेट हिम स्पीक। बाजवा साहब बैठो, बाजवा जी बैठो। तुसी आप सुन लिए, 1 तरीक ਨੂੰ ਆਉਂਗੇ सीएम साहब ਨੂੰ ਆ ਜਾਓ। ਆ ਜੀ ਬੜੀ ਵਧੀਆ ਗੱਲ। चेयर नो एड्रेस किया जाए। व्हाट यू मीन बाय टू? चेयर नो एड्रेस किया जाए जी। शब्दावली देखो यार, तू कह रहे यार प्रधान जी, तू गल कर। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ, ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ।
बैठो बाजवा साहब, तुसी भी बैठो। बाजवा साहब बैठो, हुण गल हो लेण दो, ठीक है। बैठो जी, बाजवा साहब बैठो। बाजवा साहब जी, सीएम साहब सर 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 बिल्कुल नहीं। मैं सारे मानयोग मेंबर सभा को बेनती करता है कि कोई भी इस तरह का हाउस की मर्यादा को बढ़ा के रखा जाए और कोई भी शब्द जो चेयर की इजाजत तो बिना बोलिया गया है उन्होंने रिकॉर्ड ना किया जाए, रिकॉर्ड ना किया जाए। बैठो तुसी, बैठो बैठो बैठो, तुसी बैठो। मैं हुणे चेयर हुणे ना नोटिस लाएगी। यस, मैं सस्पेंड। नहीं तो आम तौर पर वाकआउट, बाईकाट इस तरह के लफज सुनने मिलते हैं। बाजवा साहब मैं बोलना हूं, है ना? तुसी फोन बंद कर लो जी, सुन लो, फोन बंद कर लो। मैं सीएम साहब प्लीज ये हाउस ਦੇ ਵਿੱਚ ਹੈ ਤੇ ਵਿੱਚ ਫੋਨ ਸੁਣ ਰਹੇ ਆ ਜਾਂ ਕੋਈ ਹੋਰ ਧਿਆਨ ਇੱਥੋਂ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ। मैं अंदर नहीं गया सीगा, मैं अंदर नहीं गया सी, सुखपाल कह रहे ने अंदरों बनाई सी। हाँ बैठ जाओ, मैं सारा कुछ दसूंगा। ਜਿਹੜੀਆਂ ਤੁਸੀਂ अपना माननीय मुख्य चेयर ਨੂੰ ਐਡਰੈਸ ਕਰੋ। अपना ਹੁਣ ਆਪਾਂ ਸੁਣ ਲਈਏ ਜੀ। स्पीकर साहब प्लीज सर प्लीज मैसेज कर लो, पहला मैसेज कर लो, कुछ जरूरी हो। मैसेज कर लो सर, प्लीज प्लीज। इज इट डन? एक मिनट बाजवा साहब तुसी बैठो। तुसी मैं सारे हाउस के मैंबर साहबान ਨੂੰ ਬੇਨਤੀ ਕਰਦਾ कि मुकद्दस हाउस है, ਇਹਦੀ ਪਵਿੱਤਰਤਾ, ਇਹਦੀ ਟਰਾਂਸਪੇਰੈਂਸੀ, ਇਹਦੀ ਐਫੀਸ਼ੀਐਂਸੀ ਬਣਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਮੁੜ ਮੁੱਖ ਮੰਤਰੀ ਸਾਹਿਬ ਨੂੰ ਕਿ ਕਾਈਂਡਲੀ ਮੁੱਖ ਮੰਤਰੀ ਸਾਹਿਬ ਜੀ। स्पीकर साहब सब तो पहले तो मैं बधाई दूंगा कि इस वक्त जो वादा किया सी कि असी अगली मीटिंग दे विच, अगली सिटिंग दे विच हरेक सीट ते कंप्यूटर होगा। मैं तुहानू इस गल की बधाई देनी चाहना। तुसी और जेड़े उस दिन जिद्दे ये लॉन्चिंग सी नहीं भी आए वो भी यूज कर रहे हैं, बड़ी बड़ी गल है, बड़ी बड़ी गल है। इस्तेमाल कर रहे हैं, करो, इस्तेमाल करो। मैं सब तो वध बधाई देनी चाहूंगा मैं साडे पंजाब दे उन्हां खिडारियां नूं जिन्हां ने आजादी तो बाद दा ऑल टाइम रिकॉर्ड बनाया एशियाई खेडां च। 19 मैडल कल्ले पंजाब ने जिते ने, जो कि बहुत बड़ी गल है। खास तौर पे ਜਿਹੜੇ ਮੈਡਲ ਆਏ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ, ਕਿਉਂਕਿ ਸਾਡੀ ਖੂਨ ਚ ਬਸੀ ਹੋਈ ਹਾਕੀ, ਪ੍ਰਗਟ ਸਿੰਘ ਜੀ ਬੈਠੇ ਨੇ, ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਆ। ਔਰ ਜਿਸ ਮਾਰਜਨ ਨਾਲ ਜਿੱਤੇ ਨੇ, ਪਾਕਿਸਤਾਨ ਨੂੰ 10-2 ਤੇ ਹਰਾਇਆ, ਫਾਈਨਲ 5-1 ਤੇ ਜਿੱਤੇ ਆ। 68 ਗੋਲਾਂ ਚੋਂ 43 ਗੋਲ ਪੰਜਾਬੀਆਂ ਦੇ ਨੇ। मैं कला मैच देखा। प्रगट जी तो कैप्टन रहे ने साडे देश दे, उन्होंने भी गोल बड़ा मशहूर सी जो जर्मनी के खिलाफ अपनी डिफेंस तो बॉल ड्रिबलिंग करते हुए लैके गोल करके मुड़े सी। उहदे विच कहा जाता है हॉकी अटैक इज ए बेस्ट डिफेंस। सो साडी टीम दी नुहार जिहड़ी है वो बदली है और साडे गोल्ड मैडल साडे धीआं पुत्त लैके आए ने। बड़ी खुशी की गल है सर कुछ गल्लां चल रही सी, खास तौर पे बाजवा साहब कह रहे थे कि साडे किसी MLA ने
ਸਾਡੇ ਕਿਸੇ ਐਮਪੀ ਬਾਰੇ ਕੁਝ ਬੋਲਤਾ, ਪਾਰਟੀਆਂ ਰਾਜਨੀਤਿਕ ਪਾਰਟੀਆਂ ਚ ਮਤਭੇਦ ਚੱਲਦੇ ਰਹਿੰਦੇ ਆ। ਈਵਨ ਤੁਹਾਡੀ ਪਾਰਟੀ ਚ ਵੀ 3 ਕੁਝ ਬੋਲਦੇ ਹੁੰਦੇ ਆ, 4 ਕੁਝ ਬੋਲਦੇ ਹੁੰਦੇ ਆ, 2 ਕੁਝ ਬੋਲਦੇ ਹੁੰਦੇ ਆ। ਤੁਸੀਂ ਕਿਹਾ ਵੀ ਡਰੱਗ ਦਾ ਇਲਜ਼ਾਮ ਲਾਤਾ, ਫਿਰ ਸਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਦਿੱਲੀ ਹਾਈ ਕਮਾਂਡ ਨੂੰ ਤੁਹਾਡੇ ਬਾਰੇ, ਉਹਦਾ ਕੀ ਕਰੀਏ ਫਿਰ? ਨਹੀਂ ਉਹਦਾ ਕੀ ਕਰੀਏ ਪਹਿਲਾਂ ਦੱਸੋ ਹੈ ਨਾ ਜੀ। ਜਦੋਂ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਸਮਗਲਰਾਂ ਦੇ ਵਿੱਚ ਨਾਮ ਆਉਂਦਾ, ਉਹਦਾ ਕੀ ਕਰੀਏ ਫਿਰ ਜੀ? ਫਿਰ ਕੇਜਰੀਵਾਲ ਨੇ ਕੀ ਲਿਖਿਆ? ਕੇਜਰੀਵਾਲ ਨੂੰ ਬਾਰ-ਬਾਰ ਲੈ ਆਉਂਦੇ ਹੋ, ਸੁਪਨਿਆਂ 'ਚ ਵੀ ਆਉਂਦੇ ਆ ਤੁਹਾਡੇ ਉਹ। ਕਿਰਪਾ ਕਰਕੇ ਤੁਸੀਂ ਬੈਠੋ ਸਰ, ਚੇਅਰ ਨੂੰ ਐਡਰੈਸ ਕੀਤਾ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ, ਬਾਜਵਾ ਜੀ ਤੁਸੀਂ ਬੋਲਦੇ ਸੀ ਮੈਂ ਬੋਲਿਆ। ਬਾਜਵਾ ਜੀ ਮਾਨਯੋਗ ਸੀਐਮ ਸਾਹਿਬ ਬੋਲ ਰਹੇ, ਆਪਾਂ ਸੁਣ ਲਈਏ। ਮੈਸੇਜ ਆ ਗਿਆ, ਹੁਣ ਤੁਸੀਂ ਜਵਾਬ ਦੇ ਦਿਓ, ਤੁਸੀਂ ਫਿਰ ਬਾਅਦ ਜਵਾਬ ਦੇ ਦਿਓ, ਕੋਈ ਨਹੀਂ ਜੀ। ਬੈਠੋ, ਚਲ ਬੈਠੋ ਫਿਰ। ਤੁਸੀਂ ਕੈਪਟਨ ਵਾਲਾ ਜਿਹੜੀ ਕੈਪਟਨ ਲਿਖੀ ਸੀ ਉਹਦਾ ਕੀ ਕਰੀਏ? ਉਹਦਾ ਜੋ ਤੁਹਾਡੇ ਕੋਲ ਹੁੰਦਾ ਕਰੋ। ਨਹੀਂ ਉਹ ਤਾਂ ਤੁਹਾਡੇ ਕੋਲ ਹੁੰਦਾ ਕਰੋ, ਮੇਰਾ ਓਪਨ ਚੈਲੰਜ ਕਰੋ, ਜੋ ਤੁਹਾਡਾ ਹੁੰਦਾ ਕਰੋ। ਇਹ ਚੈਲੰਜ ਕਰ ਦਿੰਦੇ ਆ, ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ। ਰਹਿਣ ਦੋ ਬਾਜਵਾ ਜੀ, ਰਹਿਣ ਦੋ ਬਾਜਵਾ ਜੀ, ਬੰਦ ਕਰੋ, ਟਕੇ ਰਹੋ। ਝੂਠ ਬੋਲਣ ਦੇ, ਕਿਉਂਕਿ ਬਾਜਵਾ ਜੀ ਨਹੀਂ, ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ। ਬਾਜਵਾ ਜੀ, ਬਾਜਵਾ ਜੀ ਆਪਾਂ ਨਹੀਂ ਬਿਲਕੁਲ ਨਹੀਂ। ਚਲੋ let him speak। ਬਾਜਵਾ ਸਾਹਿਬ ਬੈਠੋ, ਬਾਜਵਾ ਜੀ ਬੈਠੋ। ਤੁਸੀਂ ਆਪਾਂ ਤਰੀਕ ਨੂੰ ਆਉਂਗੇ, ਸੁਣ ਲਈਏ। 1 ਤਰੀਕ ਨੂੰ ਆਉਂਗੇ ਸੀਐਮ ਸਾਹਿਬ ਨੂੰ ਆ ਜਾਓ। ਆ ਜੀ, ਬੜੀ ਵਧੀਆ ਗੱਲ। ਚੇਅਰ ਨੂੰ ਐਡਰੈਸ ਕੀਤਾ ਜਾਵੇ। ਵਾਟ ਯੂ ਮੀਨ ਬਾਈ ਟੂ? ਚੇਅਰ ਨੂੰ ਐਡਰੈਸ ਕੀਤਾ ਜਾਵੇ ਜੀ। ਸ਼ਬਦਾਵਲੀ ਦੇਖੋ ਯਾਰ, ਤੂੰ ਕਹਿ ਰਹੇ ਯਾਰ ਪ੍ਰਧਾਨ ਜੀ, ਤੂੰ ਗੱਲ ਕਰ। ਆਪਾਂ ਸ਼ਬਦਾਂ ਦੀ ਮਰਿਆਦਾ ਬਣਾ ਕੇ ਰੱਖੀਏ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠਣਗੇ। ਹਾਂਜੀ, ਮੁੱਖ ਮੰਤਰੀ ਸਾਹਿਬ, ਸੀਐਮ ਸਾਹਿਬ, ਤੂੰ ਕਹਿ ਰਹੇ ਯਾਰ। ਸੀਐਮ ਸਾਹਿਬ ਤੁਸੀਂ ਭਾਈ ਗੁੰਡੇ ਨੇ। ਸੀਐਮ ਸਾਹਿਬ ਤੁਸੀਂ, ਸੀਐਮ ਸਾਹਿਬ ਇੱਕ ਮਿੰਟ। ਬਾਜਵਾ ਜੀ, ਬਾਜਵਾ ਜੀ, ਸੀਐਮ ਸਾਹਿਬ ਸਰ ਇੱਕ ਮਿੰਟ ਤੁਸੀਂ ਸਰ, ਬੈਠੋ। ਹੰਕਾਰ ਦੇਖੋ, ਹੰਕਾਰ ਐ ਖੜੇ। ਮੈਂ ਗੱਲ ਕਰਦਾ। ਆ ਬੋਲਣ ਦਾ ਅੰਦਾਜ਼ ਦੇ। ਬਾਜਵਾ ਜੀ, ਆਪਾਂ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਹੈ। ਨਹੀਂ ਪ੍ਰਧਾਨ ਜੀ, ਜੋ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਆਪਾਂ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬੈਠੋ। ਬਾਜਵਾ ਸਾਹਿਬ ਤੁਸੀਂ ਵੀ ਬੈਠੋ। ਬਾਜਵਾ ਸਾਹਿਬ ਬੈਠੋ। ਹੁਣ ਗੱਲ ਹੋ ਲੈਣ ਦਿਓ, ਠੀਕ ਹੈ? ਬੈਠੋ ਜੀ, ਬਾਜਵਾ ਸਾਹਿਬ ਬੈਠੋ। ਬਾਜਵਾ ਸਾਹਿਬ ਜੀ, ਸੀਐਮ ਸਾਹਿਬ ਸਰ ਤੁਸੀਂ ਬਿਲकुल नहीं। मैं सारे मानयोग मैंबर सभा को बेनती करता है कि कोई भी इस तरह का हाउस की मर्यादा को बना के रखा जाए और कोई भी शब्द जो चेयर की इजाजत तो बिना बोलिया गया है उन्होंने रिकॉर्ड ना किया जाए। बैठो तुसी, बैठो तुसी बैठो। मैं